ਜਿਹੜਾ ਜੋਨੇਥਨ ਫਾਈਨਰ ਦਾ ਐਸ ਜੈਸ਼ੰਕਰ ਨੂੰ ਮਿਲਣਾ ਹੈ, ਅਜੀਤ ਡੋਵਲ ਨੂੰ ਮਿਲਣਾ ਹੈ ਔਰ ਉਹਨਾਂ ਨੇ ਇਹ ਕਿਹਾ ਵੀ ਇਹ ਮੀਟਿੰਗਾਂ ਨੇ ਅਗੇਂਸਟ ਦਾ ਬੈਕਡ੍ਰੌਪ ਆਫ ਵਾਸ਼ਿੰਗਟਨਸ ਐਲੀਗੇਸ਼ਨਸ ਆਫ ਐਨ ਇੰਡੀਅਨ ਲਿੰਕ ਟੂ ਏ ਪਲਾਟ ਟੂ ਕਿਲ ਏ ਖਾਲਿਸਤਾਨੀ ਲੀਡਰ ਔਨ ਅਮਰੀਕਨ soil. This was the first publicly acknowledged contact between a senior US security official and the Indian leadership since US prosecutors alleged last week that Indian national Nikhil Gupta had worked with an official purportedly responsible for intelligence in a thwarted plot to assassinate Sikhs for Justice leader Gurpatwant Singh Pannu. India and US can resolve differences, say S. Jayashankar. Within a week, ਇਸ ਇੰਡਾਈਟਮੈਂਟ ਨੂੰ ਫਾਈਲ ਕਰਨ ਦੇ ਇਹਨਾਂ ਦਾ ਪਹੁੰਚਣਾ, ਐਸ ਜੈਸ਼ੰਕਰ, ਅਜੀਤ ਡੋਵਲ ਦਾ ਉਹਨਾਂ ਦੀ ਕਚਹਿਰੀ 'ਚ ਹਾਜ਼ਰ ਹੋਣਾ, ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਅਮਰੀਕਾ ਇਹਨੂੰ ਕਿੰਨੀ ਅਹਿਮੀਅਤ ਦਿੰਦਾ ਹੈ ਇਸ ਕੇਸ ਨੂੰ ਔਰ ਭਾਰਤ ਦੇ ਉੱਤੇ ਕਿੰਨਾ ਦਬਾਅ ਬਣਾਇਆ ਹੋਇਆ ਹੈ, ਕਿੰਨੀ ਬਾਂਹ ਉਹਨਾਂ ਦੀ ਮਰੋੜੀ ਹੋਈ ਹੈ ਕਿ ਭਾਈ ਫਰਦਰ ਸਪਿਲ ਦਾ ਬੀਨਸ. ਅਵਤਾਰ ਸਿੰਘ ਖੰਡੇ ਦਾ ਮਰਡਰ ਕੀਤਾ ਜਾਂਦਾ 3 ਦਿਨ ਪਹਿਲਾਂ ਹਰਦੀਪ ਸਿੰਘ ਨਿੱਜਰ ਤੋਂ, 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਕੀਤਾ ਜਾਂਦਾ ਹੈ ਔਰ ਫਿਰ ਇਹੀ ਨਿਖਿਲ ਗੁਪਤਾ ਜਿਹੜਾ ਹੈ ਉਹ ਜਿਹਨੂੰ ਉਹ ਹਿਟਮੈਨ ਸਮਝਦਾ ਹਾਇਰ ਕੀਤਾ, ਜਿਹੜਾ ਕਿ FBI ਦਾ ਕਵਰ ਏਜੰਟ ਹੈ, ਉਹਨੂੰ ਕਹਿ ਰਿਹਾ ਕਿ ਵੀ ਹਜੇ ਮੋਦੀ ਉੱਥੇ ਹੀ ਹੈ ਔਰ ਅਜੇ ਜੂਨ ਚੱਲ ਰਿਹਾ ਕਿ ਵੀ ਇਸ ਜੌਬ ਨੂੰ ਜਿਹੜਾ ਉਹ ਜੂਨ ਐਂਡ ਤੋਂ ਪਹਿਲਾਂ ਫਿਨਿਸ਼ ਕਰੋ. ਇੰਡੀਆ, ਅਮਰੀਕਾ, ਯੂ ਆਰ ਏ ਗ੍ਰੇਟ ਡੈਮੋਕ੍ਰੇਸੀ, ਵੀ ਆਰ ਦਾ ਲਾਰਜੈਸਟ ਡੈਮੋਕ੍ਰੇਸੀ, ਇਹ ਓਵਰ ਡਿਪਲੋਮੈਟਿਕ ਬਿਆਨਬਾਜ਼ੀਆਂ ਸੀ. ਪਰ ਕੋਵਿਡ ਆਪਰੇਸ਼ਨ ਜਦੋਂ ਫੜਿਆ ਹੀ ਗਿਆ ਉਹ ਫਿਰ ਕੋਈ ਨੋ ਮੋਰ ਕੋਵਿਡ, ਉਹ ਫਿਰ ਜਦੋਂ ਇੱਕ ਤੋਂ ਬਾਅਦ ਇੱਕ ਫੜਿਆ ਜਾ ਰਿਹਾ, ਇਸ ਨੇ ਦੱਸ ਦਿੱਤਾ ਹੈ ਕਿ ਭਾਰਤ ਦਾ ਜਿਹੜਾ ਰੌਕ ਸਟੇਟ ਰੁਤਬਾ ਹੈ ਉਹੀ ਹਾਈਲਾਈਟ ਹੋਇਆ ਹੈ, ਉਹਨਾਂ ਦਾ ਸੋ ਕਾਲਡ ਡੈਮੋਕ੍ਰੇਸੀ ਵਾਲਾ ਜਿਹੜਾ ਝੂਠ ਹੈ ਉਹ ਫੜਿਆ ਗਿਆ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 4 ਦਸੰਬਰ 2023 21 ਮੱਘਰ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਨ ਕੇਬਲ, ਬਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅੱਜ ਆਪਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰਦੇ ਹਾਂ ਕਿ ਸਪਾਂਸਰਸ਼ਿਪ ਦੇ ਹਵਾਲੇ ਨਾਲ, ਤੇ ਉਹ ਜਿਹੜਾ ਸਾਡਾ ਪ੍ਰੋਗਰਾਮ ਵੀ ਹੈ ਉਹ ਜਿਹੜੇ ਪਿਛਲੇ ਜਿਸ ਤਰ੍ਹਾਂ ਕਿ ਵੀਕਐਂਡ ਦੇ ਹਵਾਲੇ ਨਾਲ ਜਿਹੜੇ ਇਸ਼ੂ ਨੇ ਔਰ ਕਰੰਟ ਇਸ਼ੂ ਨੇ ਉਸ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਔਰ ਪਹਿਲਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਪੰਜਾਬੀ ਮਾਰਕੀਟ ਮੰਟੀਕਾ ਵੱਲੋਂ ਸਪਾਂਸਰ ਕੀਤਾ ਗਿਆ ਔਰ ਇਹਨਾਂ ਦੇ ਜਿਹੜੇ ਮਾਲਕ ਕੁਲਦੀਪ ਸਿੰਘ ਨੇ TV84 ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ ਅਤੇ ਸ਼ੁਭਕਾਮਨਾਵਾਂ ਜਿਹੜੀਆਂ ਭੇਜੀਆਂ ਨੇ ਕਿ TV84 ਹੋਰ ਤਕੜਾ ਹੋਵੇ ਅਤੇ ਸਿੱਖ ਨੈਰੇਟਿਵ ਬਿਲਡਿੰਗ ਹੋਰ ਮਜ਼ਬੂਤ ਹੋਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਪੰਜਾਬੀ ਮਾਰਕੀਟ ਮੰਟੀਕਾ ਤੋਂ ਵੀਰ ਕੁਲਦੀਪ ਸਿੰਘ ਜੀ ਅਤੇ ਸਮੁੱਚੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ।
ਸੋ ਵੀਰਸ ਗੱਲਬਾਤ ਕਰਾਂਗੇ ਭਾਰਤ ਦੇ ਹਵਾਲੇ ਨਾਲ ਪਹਿਲੇ ਸੈਗਮੈਂਟ ਦੇ ਵਿੱਚ ਕਿ ਭਾਰਤੀ ਖੁਫੀਆ ਏਜੰਸੀ ਰਾਹ ਦੀ ਅਮਰੀਕਾ ਕੈਨੇਡਾ ਵਿੱਚ ਲਈ ਜਿਹੜੀ ਸਿੱਖ ਮਾਰੂ ਯੋਜਨਾ ਦਾ ਜਿਹੜਾ ਪਰਦਾ ਹੈ ਉਹ ਫਾਸ਼ ਹੋਣ ਤੋਂ ਬਾਅਦ ਅਮਰੀਕਾ ਨੇ ਹੁਣ ਪੂਰੀ ਤਰ੍ਹਾਂ ਭਾਰਤ ਦੀ ਬਾਂਹ ਮਰੋੜਨੀ ਸ਼ੁਰੂ ਕਰ ਦਿੱਤੀ ਹੈ ਔਰ ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਏਜੰਸੀ ਦੇ ਡਿਪਟੀ ਮੁਖੀ ਜਿਹੜੇ ਅੱਜ ਕੱਲ੍ਹ ਨਵੀਂ ਦਿੱਲੀ ਵਿੱਚ ਹਨ ਅਤੇ ਭਾਰਤੀ ਹਾਕਮਾਂ ਤੋਂ ਸੱਚ ਉਗਲਵਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਪੰਜਾਬੀ ਮਾਰਕੀਟ ਮੈਂਟੀਕਾ ਕੈਲੀਫੋਰਨੀਆ ਜੀ ਉਹਨਾਂ ਦੇ ਸਾਡੇ ਵੀਰ ਸਰ ਕੁਲਦੀਪ ਸਿੰਘ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਕੈਲੀਫੋਰਨੀਆ 'ਚ ਵੱਡੀ ਗਿਣਤੀ 'ਚ ਸਾਡੀ ਕੌਮ ਵਸਦੀ ਹੈ। ਸਭ ਤੋਂ ਪਹਿਲਾਂ ਅਮਰੀਕਾ 'ਚ ਸਿੱਖ ਆਏ ਹੀ ਵਾਇਆ ਸੀਐਟਲ, ਪੋਰਟਲੈਂਡ, ਕੈਲੀਫੋਰਨੀਆ 'ਚ ਸੈਂਟਰਲ ਵੈਲੀ ਹੈ ਔਰ ਮੈਂਟੀਕਾ, ਲੈਥਰੋਪ, ਸਟਾਕਟਨ ਇਸ ਵੇਲੇ ਵੱਡੇ ਸੈਗਮੈਂਟ ਨੇ ਸਿੱਖ ਆਬਾਦੀ ਦੇ ਔਰ ਸਾਨੂੰ ਇਸ ਗੱਲ 'ਤੇ ਫਖਰ ਅਤੇ ਮਾਣ ਹੈ ਕਿ TV 84 ਦਾ ਸਪੋਰਟ ਬੇਸ ਵੀ ਵੱਡਾ ਕੈਲੀਫੋਰਨੀਆ 'ਚ ਹੈ ਔਰ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਜਿਹੜਾ ਫਰਵਰੀ 92 'ਚ ਸੈਨ ਹੋਜ਼ੇ ਕੈਲੀਫੋਰਨੀਆ ਸ਼ੁਰੂ ਕੀਤਾ ਸੀ, ਆਲਮੋਸਟ ਅਸੀਂ 3-4 ਸਾਲ ਉੱਥੋਂ ਹੀ ਆਪਰੇਟ ਕੀਤਾ। ਹੁਣ ਵੀ ਕੈਲੀਫੋਰਨੀਆ ਮੁੜਿਆਂ ਘਰ ਵਾਂਗ ਜਾਪਦਾ। ਹਾਲਾਂ ਬੇਘਰਿਆਂ ਦਾ ਕੋਈ ਘਰ ਤਾਂ ਨਹੀਂ ਹੁੰਦਾ। ਸਾਡਾ ਧਿਆਨ ਸੁਪਨਿਆਂ ਦੇ ਵਿੱਚ ਸਾਡੀ ਹੋਮਲੈਂਡ ਦੀ ਧਰਤੀ, ਗੁਰੂਆਂ ਦੀ ਵਰਸਾਈ ਧਰਤੀ ਵਸਦੀ ਹੈ। ਲੇਕਿਨ ਫਿਰ ਵੀ ਤੁਹਾਨੂੰ ਇੱਕ ਸਕੂਨ ਮਿਲਦਾ ਹੈ ਔਰ ਇਸ 'ਚ ਫਖਰ ਵੀ ਹੁੰਦਾ ਹੈ ਕਿ ਕਿਵੇਂ ਕੈਲੀਫੋਰਨੀਆ ਦੇ ਇਹ ਸਾਰੇ ਰੀਜਨ ਦੇ ਵਿੱਚ ਜਦੋਂ ਅਸੀਂ 90-91 ਦੇ ਦੌਰ 'ਚ ਜਿਸ ਕਿਸਮ ਦਾ ਮਾਹੌਲ ਸੀ ਖਾਲਿਸਤਾਨ ਦੀ ਗੱਲ, ਅੱਜ ਵੀ ਜਿਹੜਾ ਹੈ ਉਹ ਖਾਲਿਸਤਾਨ ਪੂਰਾ ਪ੍ਰਚੰਡ ਰੂਪ ਦੇ ਵਿੱਚ ਮੂਵਮੈਂਟ ਹੈ। ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਨੇ ਤਾਂ ਬਰਾਬਰ ਖਾਲਿਸਤਾਨ ਦਾ ਝੰਡਾ ਵੀ ਝੁਲਾਇਆ ਹੋਇਆ ਜੀ ਔਰ ਆਉਣ ਵਾਲੀ 28 ਜਨਵਰੀ ਨੂੰ ਨਵੇਂ ਵਰ੍ਹੇ 'ਚ 2024 'ਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੀ ਸੈਨ ਫਰਾਂਸਿਸਕੋ 'ਚ ਪੈਣ ਜਾ ਰਹੀਆਂ ਨੇ। ਉਸ ਦੀ ਹੱਬ ਵੀ ਸਟਾਕਟਨ ਗੁਰਦੁਆਰਾ ਸਾਹਿਬ ਔਰ ਆਉਣ ਵਾਲੇ ਦਿਨਾਂ 'ਚ ਯੂਨੀਅਨ ਸਿਟੀ ਤੋਂ ਕਾਰ ਰੈਲੀ ਵੀ ਹੈ ਔਰ ਅਸੀਂ ਇਹ ਗੱਲ ਫਖਰ ਦੇ ਨਾਲ ਕਹਿ ਸਕਦੇ ਹਾਂ ਕਿ ਪਹਿਲੇ ਦਿਨ ਤੋਂ ਹੀ TV 84 ਦੀ ਪਹੁੰਚ ਜਿੱਥੇ ਖਾਲਿਸਤਾਨ ਪ੍ਰਤੀ ਸਪਸ਼ਟ ਰਹੀ। ਅਸੀਂ ਹਰ ਉਸ ਪੰਥਕ ਏਜੰਡੇ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਹੈ ਜਿਸ 'ਚੋਂ ਸਾਡਾ ਗੋਲ ਖਾਲਿਸਤਾਨ ਕਰੀਬ ਆਉਂਦਾ ਹੈ ਔਰ ਅਸੀਂ ਸਮੁੱਚੇ ਉਸ ਖਿੱਤੇ ਦੀਆਂ ਸਿੱਖ ਸੰਗਤਾਂ ਨੂੰ ਕੈਲੀਫੋਰਨੀਆ ਦੀਆਂ, ਕਿਉਂਕਿ ਰਿਵਰਸਾਈਡ LA ਤੋਂ ਲੈ ਕੇ ਹਰ ਕੋਈ ਜਿਹੜਾ ਹੈ ਉਸ ਦੇ ਲਈ ਇਹ ਮੌਕਾ ਹੋਏਗਾ ਵੋਟਾਂ ਦੇ ਵਿੱਚ ਪਹੁੰਚਣ ਦੇ ਲਈ ਔਰ ਜੋ ਇਸ ਵੇਲੇ ਭਾਰਤੀ ਏਜੰਸੀਆਂ ਦੀ ਖੇਡ ਜਗਜ਼ਾਰ ਹੋਈ ਹੈ ਅਮਰੀਕਾ ਦੇ ਹਵਾਲੇ ਨਾਲ, ਡਰਟੀ ਗੇਮ, ਉਸ ਤੋਂ ਬਾਅਦ ਮੈਂ ਸਮਝਦਾ ਵੀ ਇਹ ਉੱਥੋਂ ਦੀਆਂ ਸਿੱਖ ਸੰਗਤਾਂ, ਗੁਰਦੁਆਰਾ ਕਮੇਟੀਆਂ ਦਾ ਵੀ ਇਹ ਅਖਲਾਕੀ ਫਰਜ਼ ਬਣਦਾ ਹੈ ਕਿ ਬੇਸ਼ੱਕ ਉਹਨਾਂ ਦੇ ਮਤਭੇਦ ਹੋਣ, ਕੋਈ ਉਹਨਾਂ ਦੇ ਸਵਾਲ ਹੋਣ ਜਾਂ ਦੂਸਰਾ ਹੋਏ, ਪਰ ਜਦੋਂ ਇਸ ਕਿਸਮ ਦੇ ਚੈਲੰਜ ਸਾਹਮਣੇ ਹੁੰਦੇ ਨੇ ਤੇ ਫਿਰ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਬਿਲਕੁਲ ਆਪਣੇ ਰੈਂਕਸ ਕਲੋਜ਼ ਕਰਕੇ ਪੂਰੇ ਧੜੱਲੇ ਦੇ ਨਾਲ ਇਸ ਮੁਹਿੰਮ ਦੇ ਨਾਲ ਖਲੋਈਏ। ਸੋ ਅਸੀਂ ਵੀਰ ਕੁਲਦੀਪ ਸਿੰਘ ਔਰ ਉਹਨਾਂ ਦੇ ਸਮੁੱਚੇ ਅਦਾਰੇ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਮਾਫੀ ਵੀ ਚਾਹੁੰਦੇ ਕਿ ਫਰਾਈਡੇ ਦਾ ਪ੍ਰੋਗਰਾਮ ਨਹੀਂ ਸੀ ਕਰ ਸਕੇ। ਹਾਲਾਂ ਫਾਲਟ ਲਾਈਨਸ ਦੇ ਥੱਲੇ ਅਮਰਵੀਰ ਸਿੰਘ, ਸੁਖਵਿੰਦਰ ਸਿੰਘ ਹੋਰਾਂ ਨੇ ਬੜੀ ਖੂਬਸੂਰਤੀ ਨਾਲ ਪ੍ਰੋਗਰਾਮ ਕੀਤਾ। ਲੇਕਿਨ ਪ੍ਰੋਗਰਾਮ ਦੇ ਸ਼ੁਰੂਆਤ 'ਚ ਉਹਨਾਂ ਨੇ ਸਾਡੇ ਥੋੜੇ ਜਿਹੇ ਸੋਰ ਥਰੋਟ ਨੂੰ ਵੀ ਬਿਮਾਰੀ ਦੱਸਿਆ ਤੇ ਜ਼ਾਹਰ ਹੈ ਕਿ ਵੀ ਉਸ ਦਾ ਇਹ ਸੀ ਕਿ ਸਾਡੇ ਬਹੁਤ ਸਾਰੇ ਵਿਊਅਰਸ ਵੱਲੋਂ ਅਰਦਾਸਾਂ ਵੀ ਔਰ ਚਿੰਤਾ ਦਾ ਵੀ ਪ੍ਰਗਟਾਵਾ ਕੀਤਾ ਗਿਆ। ਇਹ ਸੀਜ਼ਨਲ ਪਾਰਟ ਹੈ ਸਾਡੇ। ਉਹ ਪੰਜਾਬ ਦੇ ਪਿੰਡਾਂ 'ਚ ਕਿਹਾ ਜਾਂਦਾ ਕਿ ਜੀ ਇਸ ਵੇਲੇ ਫੁਹਾਰਾ ਚੱਲਿਆ। ਇਹ ਹੁਣ ਜਿਹੜਾ ਫਲੂ ਦਾ ਜਾਂ ਦੂਸਰਾ ਫੁਹਾਰਾ ਹੈ, ਇਸ ਦੇ ਵਿੱਚ ਹੁਣ ਤਾਂ ਅਮਰੀਕਾ 'ਚ ਕੋਵਿਡ ਵੀ ਨਾਲ ਰਲਿਆ ਹੋਇਆ ਕਈ ਪਾਸਿਓਂ ਔਰ ਲੇਕਿਨ ਅਸੀਂ ਬਿਲਕੁਲ ਤੰਦਰੁਸਤ ਹੈ ਉਸ ਦਿਨ, ਕਿਉਂਕਿ ਕੰਮ ਹੀ ਬੋਲਣ ਦਾ ਹੁੰਦਾ ਹੈ। ਸੋ ਮੈਂ ਨਹੀਂ ਸੀ ਚਾਹੁੰਦਾ ਕਿ ਵੀ ਤੁਸੀਂ ਖੌਂ ਕਰਦਿਆਂ ਪ੍ਰੋਗਰਾਮ ਕਰੋ, ਲੇਕਿਨ ਸਭ ਦਾ ਸ਼ੁਕਰੀਆ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ, ਵੈਲ ਵਿਸ਼ੇਸ ਔਰ ਜਿਹੜਾ ਉਹ ਮੈਸੇजेस ਵੀ ਭੇਜੇ ਨੇ। ਸੋ ਨਾਈਸ। ਡਿਵੈਲਪਮੈਂਟਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਖਬਰ ਦੁੱਖ ਨਾਲ ਦੇ ਰਹੇ ਹਾਂ ਕਿ ਵੀ ਸਾਡੀ ਸਟਰਗਲ ਜਦੋਂ ਅਸੀਂ
20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਗੱਲ ਕਰਦੇ। ਉਹਨਾਂ ਨੇ 20ਵੀਂ ਸਦੀ 'ਚ, ਔਰ ਜੇ ਇਹ ਕਿਹਾ ਜਾਏ ਕਿ 1849 'ਚ ਸਿੱਖ ਰਾਜ ਜਾਣ ਤੋਂ ਬਾਅਦ ਜੇ ਕਿਸੇ ਸ਼ਖਸੀਅਤ ਨੇ ਸਿੱਧੇ ਤੌਰ ਦੇ ਉੱਤੇ ਖਾਲਸਾ ਰਾਜ ਸਿੱਖ ਕੌਮ ਦਾ ਆਪਣਾ ਘਰ ਹੋਣਾ ਇਸ ਦੇ ਉੱਤੇ ਫੋਕਸ ਕੀਤਾ ਤੇ ਉਹ ਸੰਤ ਭਿੰਡਰਾਂ ਵਾਲਿਆਂ ਨੇ। ਹਾਲਾਂ ਮੂਵਮੈਂਟਸ ਦਾ ਆਜ਼ਾਦੀ ਦੀਆਂ ਅਸੀਂ ਕੁਰਬਾਨੀਆਂ ਕੂਕਿਆਂ ਤੋਂ ਲੈ ਕੇ ਔਰ ਆਜ਼ਾਦ ਹਿੰਦ ਫੌਜ ਤੱਕ ਗਿਣਾਉਂਦੇ, ਪਰ ਮੰਦੇ ਭਾਗਾਂ ਨੂੰ ਭਾਈ ਮਹਾਰਾਜ ਸਿੰਘ 1849 ਤੋਂ ਬਾਅਦ ਇੱਕੋ ਸ਼ਖਸੀਅਤ ਸਨ ਜਿਨ੍ਹਾਂ ਨੇ ਸਿੱਧੇ ਤੌਰ ਤੇ ਸਿੱਖ ਰਾਜ ਦੀ ਗੱਲ ਕੀਤੀ। ਨਹੀਂ ਤਾਂ ਬਹੁਤ ਸਾਰੀਆਂ ਦੂਸਰੀਆਂ ਲਹਿਰਾਂ, ਖਾਸ ਤੌਰ ਤੇ ਗਦਰ ਲਹਿਰ, ਗਦਰ ਪਾਰਟੀ ਜਾਂ ਬਾਅਦ ਦੇ ਵਿੱਚ ਅਕਾਲੀ ਲਹਿਰ ਵੀ, ਉਹ ਹਿੰਦੂ ਤਵੀਆਂ ਜਾਂ ਬ੍ਰਾਹਮਣਵਾਦੀਆਂ ਜਾਂ ਗਾਂਧੀ ਨਹਿਰੂ ਵਰਗੇ ਜਿਹੜੇ ਕਨਵੋਲੂਟਡ ਮਾਈਂਡਡ ਲੋਕ ਸੀ, ਉਹਨਾਂ ਦੇ ਨੈਸ਼ਨਲਿਜ਼ਮ ਦੇ ਜਾਲ 'ਚ ਫਸ ਗਏ। ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਇਹੀ ਨਹੀਂ ਕਿ ਉਹਨਾਂ ਨੇ ਕੌਮ ਦੇ ਅੰਦਰ ਇੱਕ ਚੇਤਨਾ ਪੈਦਾ ਕੀਤੀ ਔਰ ਆਪਣੀ ਸ਼ਹਾਦਤ ਵੀ ਦਿੱਤੀ, ਇਸ 'ਚ ਉਹਨਾਂ ਦੇ ਪਰਿਵਾਰ ਦੀ ਵੀ ਵੱਡੀ ਕੁਰਬਾਨੀ ਰਹੀ ਹੈ। ਔਰ ਉਹਨਾਂ ਦੇ ਨਾਲ ਹੀ ਉਹਨਾਂ ਦੇ ਭਰਾਤਾ ਭਾਈ ਜਗੀਰ ਸਿੰਘ ਸ਼ਹੀਦ ਹੋਏ ਜੂਨ 84 ਦੀ ਉਸ ਜਿਹੜੀ ਬੈਟਲ ਆਫ ਅੰਮ੍ਰਿਤਸਰ, ਮਿਸਿਸ ਗਾਂਧੀਜ਼ ਲਾਸਟ ਬੈਟਲ। ਔਰ ਫਿਰ ਉਹਨਾਂ ਦੇ ਅੱਗੋਂ ਜਗੀਰ ਸਿੰਘ ਹੋਰਾਂ ਦੇ ਬੇਟਿਆਂ 'ਚੋਂ ਇੱਕ ਬੇਟਾ ਸਵਰਨ ਸਿੰਘ ਵੀ ਉੱਥੇ ਹੀ ਜੂਝਦਾ ਸ਼ਹੀਦ ਹੋਇਆ, ਤੇ ਉਹਨਾਂ ਦੇ ਹੀ ਦੋ ਜਿਹੜੇ ਦੂਸਰੇ ਵੱਡੇ ਬੇਟੇ ਲਖਬੀਰ ਸਿੰਘ ਰੋਡੇ ਔਰ ਭਾਈ ਜਸਬੀਰ ਸਿੰਘ ਰੋਡੇ, ਉਹਨਾਂ ਨੇ ਬਾਹਰ ਨਿਕਲੇ, ਉਹ ਦੁਬਈ 'ਚ ਸਨ। ਉਹਨਾਂ ਨੇ ਬਾਹਰ UK ਕੈਨੇਡਾ 'ਚ ਜਿਹੜੀ ਹੈ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ISYF ਦੀ ਸਥਾਪਨਾ ਕੀਤੀ। ਭਾਈ ਜਸਬੀਰ ਸਿੰਘ ਹੋਰਾਂ ਨੂੰ ਤਾਂ ਫਿਰ ਜਦੋਂ UK ਤੋਂ ਉਹਨਾਂ ਨੂੰ ਵਾਪਸ ਮੁੜਨਾ ਪਿਆ ਔਰ ਫਿਲੀਪੀਨਸ ਤੋਂ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ, ਤੇ ਇੰਡੀਅਨ ਏਜੰਸੀਆਂ ਉਹਨਾਂ ਨੂੰ ਲੈ ਗਈਆਂ। ਹਾਲਾਂ 26 ਜਨਵਰੀ 1986 ਦੇ ਸਰਬੱਤ ਖਾਲਸਾ ਵੇਲੇ ਉਹਨਾਂ ਨੂੰ ਪੱਕੇ ਤੌਰ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਸੀ। ਉਹ ਉਦੋਂ ਜੇਲ੍ਹ ਦੇ ਵਿੱਚ ਸਨ ਕਿਉਂਕਿ ਆਲਰੇਡੀ ਇੰਡੀਅਨ ਏਜੰਸੀਆਂ ਨੇ ਰਾਹ 'ਚੋਂ ਉਹਨਾਂ ਨੂੰ ਘੇਰ ਕੇ ਉਹ ਲੈ ਗਏ ਸੀ। ਇਹ ਠੀਕ ਹੈ ਕਿ ਬਾਅਦ ਦੇ ਵਿੱਚ ਕਿਸ ਦੀ ਕੀ ਕਾਰਗੁਜ਼ਾਰੀ ਹੈ, ਕਿੰਨਾ ਕੌਣ ਨਿਭਿਆ, ਕੌਣ ਕਿੱਥੇ ਖੜਿਆ, ਇਸ ਬਾਰੇ ਮਤਭੇਦ ਹੋ ਸਕਦੇ ਨੇ, ਪਰ ਜਦੋਂ ਅਸੀਂ ਕਲੈਕਟਿਵ ਕੁਰਬਾਨੀ ਦੀ ਗੱਲ ਕਰਦੇ ਹਾਂ, ਔਰ ਜਸਬੀਰ ਸਿੰਘ ਰੋਡੇ ਹੋਰਾਂ ਦੇ ਭਰਾਤਾ ਭਾਈ ਲਖਬੀਰ ਸਿੰਘ ਰੋਡੇ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਜਿਹੜਾ ਉਹ ਵੀ ਦੁਬਈ ਤੋਂ UK ਆਏ, ਫਿਰ ਕੈਨੇਡਾ ਆਏ ਔਰ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੀ ਸਥਾਪਨਾ ਕੀਤੀ, ਜਿਹੜੀ ਪਾਵਰਫੁਲ ਬਾਡੀ ਦੇ ਤੌਰ ਤੇ ਇਸ ISYF ਨੇ ਬਹੁਤ ਜਿਹੜਾ ਯੋਗਦਾਨ ਪਾਇਆ। ਇਹਨਾਂ ਦੇ ਯੋਧੇ ਜਾ ਕੇ ਜੰਗ ਦੇ ਮੈਦਾਨ 'ਚ ਵੀ ਸ਼ਹੀਦ ਹੋਏ। ਪਰ ਜਿਉਂ ਜਿਹਾ ਮਾਹੌਲ ਹੁਣ ਭਾਰਤ ਦੀਆਂ ਏਜੰਸੀਆਂ ਨੇ ਤਾਂ ਸਿੱਧੀ ਕਿਲਿੰਗ ਸਪਰੀ ਸ਼ੁਰੂ ਕੀਤੀ ਹੋਈ ਹੈ, ਉਦੋਂ ਦੀ ਕੈਨੇਡਾ ਹਕੂਮਤ ਭਾਰਤੀ ਇਨਫਲੂਐਂਸ ਦੇ ਵਿੱਚ ਕਾਫੀ ਸੀ। ਔਰ ਅਸੀਂ ਦੇਖਦੇ ਹਾਂ ਕਿ ਉਸੇ ਇਨਫਲੂਐਂਸ ਦਾ ਨਤੀਜਾ ਸੀ ਕਿ ਕੈਨੇਡੀਅਨ ਏਜੰਸੀਆਂ ਦੇ ਵਿੱਚ ਰਾਹ ਦੇ ਏਜੰਟ ਬੜੇ ਹੋਏ ਸੀ, ਜਿਹਦਾ ਨਤੀਜਾ ਸੀ ਕਿ 1985 ਦੇ ਵਿੱਚ ਏਅਰ ਇੰਡੀਆ ਦਾ ਡਿਜ਼ਾਸਟਰ ਹੋਇਆ ਕਨਿਸ਼ਕਾ ਦਾ। ਔਰ ਉਸੇ ਦੌਰ 'ਚ ਕਿਉਂਕਿ ਭਾਈ ਲਖਬੀਰ ਸਿੰਘ ਰੋਡੇ ਕਾਫੀ ਐਕਟਿਵ ਸਨ ਕੈਨੇਡਾ 'ਚ, ਉਹ ਹਾਲਾਤ ਪੈਦਾ ਕਰ ਦਿੱਤੇ ਗਏ ਕਿ ਉਹਨਾਂ ਦਾ ਕੈਨੇਡਾ 'ਚ ਰਹਿਣਾ ਨਾਮੁਮਕਿਨ ਬਣਾ ਦਿੱਤਾ ਗਿਆ ਕਿਉਂਕਿ ਭਾਰਤੀ ਏਜੰਸੀਆਂ ਦਾ ਦਬਾਅ ਵੀ ਸੀ ਔਰ ਕੈਨੇਡਾ ਦੀਆਂ ਏਜੰਸੀਆਂ ਉਸ ਵੇਲੇ ਤੱਕ ਕਾਫੀ ਵਲਨਰੇਬਲ ਸੀ। ਇਹ ਤਾਂ ਹੁਣ ਬਹੁਤ ਲੰਬਾ ਵਕਤ ਲੱਗਾ ਹੈ ਜਦੋਂ ਕਿ ਜਸਟਿਨ ਟਰੂਡੋ ਜਾਂ 5 ਆਈਜ਼ ਕੰਟਰੀਜ਼ ਨੇ ਇਸ ਦੇ ਉੱਤੇ ਸਟੈਂਡ ਲਿਆ। ਸੋ ਭਾਈ ਲਖਬੀਰ ਸਿੰਘ ਰੋਡੇ ਕੋਲ ਕੋਈ ਹੋਰ ਫਿਰ ਆਪਸ਼ਨ ਨਹੀਂ ਸੀ ਔਰ ਉਹਨਾਂ ਨੇ ਗੁਆਂਢੀ ਮੁਲਕ ਦੇ ਵਿੱਚ ਜਾ ਕੇ ਆਪਣਾ ਜਿਹੜਾ ਹੈ ਉਹ ਨਿਵਾਸ ਕੀਤਾ। ਔਰ ਇਹ ਜਿਹੜਾ ਜਿਸ ਨੂੰ ਤੁਸੀਂ ਜਲਾਵਤਨੀ ਦੀ ਜ਼ਿੰਦਗੀ ਕਹਿੰਦੇ ਹੋ, ਆਪਣੇ ਤੌਰ ਤਰੀਕੇ ਨਾਲ ਉਹਨਾਂ ਨੇ ਉੱਥੇ ਜੋ ਵੀ ਉਹ ਖਿਦਮਤ ਕੀਤੀ, ਕੁਝ ਚੈਪਟਰਸ ਹੁੰਦੇ ਨੇ ਹਰ ਇੱਕ ਦੇ ਜਿਹੜੇ ਡਿਸਕਸ ਨਹੀਂ ਕੀਤੇ ਜਾ ਸਕਦੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੀਆਂ ਏਜੰਸੀਆਂ ਨੇ ਜਿਨ੍ਹਾਂ ਦੀ ਐਕਸਟ੍ਰੈਡੀਸ਼ਨ ਮੰਗੀ ਉਹਨਾਂ ਦੇ ਵਿੱਚ ਉਹਨਾਂ ਦਾ ਨਾਂ ਵੀ ਸੀ। ਲੰਬਾ ਵਕਤ ਉਹ ਜਲਾਵਤਨੀ ਦੇ ਵਿੱਚ ਰਹੇ ਔਰ ਅੱਜ ਦੁਪਹਿਰੇ ਹੀ ਇਹ ਖਬਰ ਸਾਰੇ ਸੋਸ਼ਲ ਮੀਡੀਆ ਤੇ ਸਰਕੂਲੇਟ ਹੋ ਰਹੀ ਸੀ, ਜਿਹਨੂੰ ਬਾਅਦ 'ਚ ਅਸੀਂ ਕਨਫਰਮ ਵੀ ਕੀਤਾ ਕਿ ਭਾਈ ਲਖਬੀਰ ਸਿੰਘ ਰੋਡੇ ਦਿਲ ਦਾ ਦੌਰਾ ਪੈਣ ਨਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਉਹਨਾਂ ਦੀ ਆਲਮੋਸਟ
72 ਸਾਲ ਦੀ ਉਮਰ ਸੀ। ਦਰਸ਼ਕ ਉਹਨਾਂ ਦੀ ਮੇਰਾ ਖਿਆਲ ਹੈ ਪਿਕਚਰ ਦਿਖਾ ਰਹੇ ਹੋਣਗੇ ਜੀ। ਔਰ ਇਹ ਅਸੀਂ ਸਮਝਦੇ ਹਾਂ ਕਿ ਦੇਖੋ ਹਮੇਸ਼ਾ ਅਸੀਂ ਇਸ ਗੁਰਬਾਣੀ ਦੇ ਫਰਮਾਨ ਤੇ ਪਹਿਰਾ ਦਿੰਦੇ ਹਾਂ ਕਿ ਜਿਹੜੀ ਸਾਂਝ ਹੈ, ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਸਿਆਸੀ ਪਿੜ ਦੇ ਵਿੱਚ, ਸਿਆਸੀ ਜੀਵਨ ਦੇ ਵਿੱਚ ਕੌਣ ਕਿੰਨਾ ਨਿਭਿਆ, ਕਿਸ ਨੇ ਕਿੰਨਾ ਕੰਟਰੀਬਿਊਟ ਕੀਤਾ, ਇਹ ਹਰ ਕੋਈ ਜਿਹੜਾ ਉਹ ਜਾਣਦਾ ਵੀ ਹੈ। ਕਈ ਹਾਲਤਾਂ 'ਚ ਜਿਹੜੇ ਨੇ ਉਹ ਮਤਭੇਦ ਵੀ ਹੋ ਸਕਦੇ ਨੇ। ਕੁਸ਼ਤੀਆਂ ਸੇਵਾਵਾਂ ਸ਼ਾਇਦ ਗੁਰੂ ਨੂੰ ਪਤਾ ਹੁੰਦਾ ਹੈ, ਉਹ ਦੁਨੀਆ ਸਾਹਮਣੇ ਨਹੀਂ ਹੁੰਦੀਆਂ। ਖਾਸ ਤੌਰ ਤੇ ਜਦੋਂ ਤੁਸੀਂ ਏਜੰਸੀਆਂ ਦੇ ਇਸ ਸਾਰੇ ਨੈਟਵਰਕ ਨੂੰ ਅੱਜ ਦੇਖਦੇ ਹੋ, ਸਮਝਦੇ ਹੋ ਕਿ ਕਿਵੇਂ ਡੈਲੀਬਰੇਟ ਅੰਦਾਜ਼ ਦੇ ਵਿੱਚ ਵੀ ਕਈ ਵਾਰ ਕੰਮ ਕਰਨ ਵਾਲਿਆਂ ਨੂੰ ਕਿਵੇਂ ਬਦਨਾਮ ਕੀਤਾ ਜਾਂਦਾ ਹੈ। ਔਰ ਇਵੇਂ ਅੱਜ ਹੀ ਜਿਵੇਂ ਸਾਡੇ ਵੀਰ ਮੇਘਰਾਜ ਸਿੰਘ ਹੋਰਾਂ ਦੀ ਲਿਖਤ ਸਾਨੂੰ ਮਿਲੀ ਤੇ ਉਹਨਾਂ ਨੇ ਜੋ ਚੱਲ ਰਿਹਾ ਹੈ ਇਸ ਵੇਲੇ ਇੰਡੀਅਨ ਏਜੰਸੀਜ਼ ਦੇ ਪਲਾਟ ਔਰ ਉਹਦੇ ਕੰਟੈਕਸਟ ਕਿਹਾ ਹੈ, ਉਹਨਾਂ ਨੇ ਕਿਹਾ ਵੀ ਇੱਕ ਤਾਂ ਇਹ ਗੱਲ ਜ਼ਾਹਰ ਹੋ ਗਈ ਕਿ ਭਾਈ ਇਹ ਕਿਸ ਹੱਦ ਤੱਕ ਖੂਨੀ ਖੇਡ ਖੇਡ ਰਹੇ ਨੇ। ਤੇ ਉਹਨਾਂ ਨੇ ਕਿਹਾ ਦੂਸਰਾ ਇਹ ਵੀ ਜਿਹੜੇ ਕਈ ਵਾਰ ਆਪਣੀ ਕੌਮ ਦੇ ਵਿੱਚ ਵੀ ਇਸ ਕਿਸਮ ਦੇ ਲੋਕ ਜਿਹੜੇ ਇਸ ਪ੍ਰਚਾਰ ਦਾ ਸ਼ਿਕਾਰ ਹੋ ਜਾਂਦੇ ਨੇ ਜਾਂ ਕਈ ਡੈਲੀਬਰੇਟਲੀ ਪ੍ਰਚਾਰ ਕਰਦੇ ਨੇ ਕਿ ਜੀ ਆਹ ਦੇਖੋ ਇੰਡੀਅਨ ਗਵਰਨਮੈਂਟ ਦੇ ਏਜੰਟ ਨੇ ਔਰ ਇਹ ਜਿਹੜਾ ਸਾਰਾ ਏਜੰਡਾ ਖਾਲਿਸਤਾਨ ਦਾ ਹੈ ਜਾਂ ਦੂਜਾ ਇੰਡੀਅਨ ਏਜੰਸੀਆਂ ਪ੍ਰੋਪੇਗੇਟ ਕਰ ਰਹੀਆਂ ਜਾਂ ਦੂਸਰੀਆਂ ਕਰ ਰਹੀਆਂ। ਮੈਨੂੰ ਅਫਸੋਸ ਵੀ ਹੁੰਦਾ ਹੈ ਪਿਛਲੇ ਦਿਨਾਂ 'ਚ ਚੰਡੀਗੜ੍ਹ ਦਾ ਸਾਬਕਾ IAS ਆਫਿਸਰ, ਜਿਸ ਨੂੰ ਕਦੇ ਅਸੀਂ ਸਰਦਾਰ ਕਪੂਰ ਸਿੰਘ ਸਕੂਲ ਆਫ ਥਾਟ ਦਾ ਸਟੂਡੈਂਟ ਕਹਿੰਦੇ ਸੀ, ਉਹ ਇੱਕ ਤਖਤ ਪੰਜਾਬ ਕੇ ਕਿਹੜੇ TV ਚੈਨਲ ਤੇ ਬੈਠ ਕੇ ਇਸ ਕਿਸਮ ਦੀਆਂ ਗੱਲਾਂ ਕਰ ਰਿਹਾ ਜੀ। ਇਹ ਦੱਸਣ ਤਾਂ ਸਹੀ ਖਾਲਿਸਤਾਨ ਦਾ ਹੈ ਕਿ ਕਿਸੇ ਬਾਰੇ ਕਿਸੇ ਨੂੰ ਕੋਈ ਪਤਾ ਹੀ ਨਹੀਂ ਹੈ ਔਰ ਇਹ ਤਾਂ ਇੰਡੀਅਨ ਗਵਰਨਮੈਂਟ ਨੇ ਪ੍ਰੋਪੇਗੈਂਡਾ ਖੜਾ ਕੀਤਾ ਹੋਇਆ ਸਿੱਖਾਂ ਨੂੰ ਕੁੱਟਣ ਦਾ। ਸੋ ਜਿਵੇਂ ਵੀਰ ਮੇਘਰਾਜ ਸਿੰਘ ਨੇ ਕਿਹਾ ਕਿ ਭਾਈ ਅੱਜ ਜਦੋਂ ਇਹੀ ਸਾਹਮਣੇ ਆ ਗਿਆ ਵੀ ਕਿਸ ਲੈਵਲ ਦੇ ਆ ਪਲਾਟ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ, ਭਾਈ ਅਵਤਾਰ ਸਿੰਘ ਖੰਡਾ ਦਾ ਕੀਤਾ, ਗੁਰਪ੍ਰਤਵੰਤ ਸਿੰਘ ਪੰਨੂ ਆਲਮੋਸਟ ਜਿਹੜੇ ਨੇ ਉਹ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ, ਔਰ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਜਾਂ ਉਹਨਾਂ ਨੇ ਸਾਰੀ ਖੇਡ ਨੂੰ ਸਮਝਿਆ ਉਹਦੀ ਬਤੌਰਤ ਹੋਇਆ। ਔਰ ਕਿਵੇਂ ਉਹਨਾਂ ਨੇ 1 ਦਰਜਨ ਤੋਂ ਜ਼ਿਆਦਾ ਹੋਰ ਜਿਹੜੇ ਟਾਰਗੇਟਡ ਲਾਈਨ ਸੀ ਜਿਹੜੀਆਂ ਨੇ ਉਹ ਕਿਵੇਂ ਉਹ ਜਾਨਾਂ ਜਾ ਰਹੀਆਂ ਸੀ। ਹੁਣ ਉਹਨਾਂ ਨੇ ਠੀਕ ਕਿਹਾ ਕਿ ਭਾਈ ਹੁਣ ਵੀ ਤੁਹਾਨੂੰ ਕੋਈ ਜਿਹੜਾ ਉਹ ਸਰਟੀਫਿਕੇਟ ਤੁਹਾਡੇ ਨੂੰ ਦੇਣ ਦੀ ਲੋੜ ਹੈ ਕਿ ਕੌਣ ਇੰਡੀਅਨ ਏਜੰਟ ਹੈ ਤੇ ਕੌਣ ਪੰਥ ਦਾ ਏਜੰਟ ਹੈ। ਔਰ ਇਹ ਇੱਕ ਬੜਾ ਸੋਲਿਡ ਨੁਕਤਾ ਹੈ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਲਖਬੀਰ ਸਿੰਘ ਰੋਡੇ ਔਰ ਜਿਵੇਂ ਅਸੀਂ ਜ਼ਿਕਰ ਕੀਤਾ ਜਦੋਂ ਤੁਸੀਂ ਜਲਾਵਤਨੀ 'ਚ ਹੁੰਦੇ ਹੋ ਔਰ ਉਹ ਵੀ ਜਿੱਥੇ ਕਿ ਹਰ ਚੀਜ਼ ਤੁਹਾਡੇ ਤੇ ਇੱਕ ਪਹਿਰੇ ਵਾਂਗ ਹੀ ਹੁੰਦੀ ਹੈ, ਤੁਹਾਡੀ ਸੇਫਟੀ ਲਈ ਵੀ ਹੁੰਦਾ ਹੈ, ਲੇਕਿਨ ਬਹੁਤ ਵਾਰ ਜਿੱਥੇ ਵੀ ਤੁਸੀਂ ਹੁੰਦੇ ਹੋ ਜਲਾਵਤਨੀ ਹੁੰਦੀ ਹੈ। ਔਰ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਭਾਈ ਲਖਬੀਰ ਸਿੰਘ ਰੋਡੇ, ਉਹਨਾਂ ਦੇ ਸਪੁੱਤਰ ਭਗਤ ਸਿੰਘ ਟੋਰਾਂਟੋ 'ਚ ਨੇ, ਮੈਂ ਮਿਲਿਆ ਵੀ ਆਪਣੀ ਪਿਛਲੀ ਫੇਰੀ ਵੇਲੇ, ਉਹ ਆਪਣੇ ਤੌਰ ਦੇ ਉੱਤੇ ਸਾਰੇ ਪੰਥ ਦੀ ਸੇਵਾ 'ਚ ਨੇ। ਔਰ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਅਸੀਂ ਭਾਈ ਲਖਬੀਰ ਸਿੰਘ ਰੋਡੇ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਔਰ ਸਤਿਗੁਰੂ ਰਹਿਮਤ ਕਰਨ। ਹਾਲਾਂਕਿ ਜਦੋਂ ਇਹ ਖਬਰ ਪਹਿਲਾਂ ਆਈ ਤੇ ਬਹੁਤ ਸਾਰੇ ਵੀਰਾਂ ਦੀਆਂ ਇਹ ਕਾਲਾਂ ਵੀ ਆਈਆਂ ਕਿ ਇਹ ਵੀ ਕੋਈ ਉਸ ਕਿਸਮ ਦੀ ਸ਼ੱਕੀ ਖੇਡ ਤਾਂ ਨਹੀਂ ਹੈ ਜੋ ਏਜੰਸੀਆਂ ਕਰ ਰਹੀਆਂ ਨੇ, ਕਿਉਂਕਿ ਪਰ ਜਿਹੜੀ ਉੱਥੋਂ ਮੇਨ ਰੂਪ ਤੋਂ ਆਈ ਖਬਰ ਉਹ ਹਾਰਟ ਅਟੈਕ ਨਾਲ ਸੰਬੰਧਿਤ ਹੀ ਹੈ। ਸੋ ਸਤਿਗੁਰੂ ਰਹਿਮਤ ਕਰਨ। ਇਵੇਂ ਹੀ ਜਿਹੜੇ ਵੀਰ ਭੈਣਾਂ ਇਸ ਪਾਸੇ ਤੁਰੇ ਹੋਏ ਨੇ ਉਹਨਾਂ ਦਾ ਸਿੱਖੀ ਸਦਕ ਵੀ ਔਰ ਇਹ ਜਿਹੜਾ ਕੌਮ ਲਈ ਸਮਰਪਿਤ ਭਾਵਨਾ ਹੈ ਇਹ ਕੇਸਾਂ ਸਵਾਸਾਂ ਦੇ ਨਾਲ ਨਿਭੇ। ਪਿਛਲੇ ਪ੍ਰੋਗਰਾਮ 'ਚ ਅਸੀਂ ਥਰਸਡੇ ਜ਼ਿਕਰ ਕੀਤਾ ਸੀ ਕਿ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਇੱਕ ਪੂਰੀ ਟੀਮ ਜਿਹੜੀ ਇੰਟਰਵਿਊ ਲਈ ਆਈ ਨਿਊਯਾਰਕ ਦੇ ਵਿੱਚ ਔਰ ਉਹਨਾਂ ਨੇ ਬੇਸ਼ੱਕ ਸਟੂਡੀਓ 'ਚ ਲਗਭਗ 2 ਘੰਟੇ ਗੁਜ਼ਾਰੇ। ਇੰਟਰਵਿਊ ਵੀ ਬੜਾ ਡਿਟੇਲਡ ਸੀ, ਲੇਕਿਨ ਉਹਨਾਂ ਨੇ ਆਪਣੇ ਐਡੀਟਰ ਡੈਸਕ ਤੇ ਭੇਜਣਾ ਹੁੰਦਾ, ਉਹਨਾਂ ਨੇ ਅੱਗੋਂ ਭੇਜਣਾ ਹੁੰਦਾ। ਸੋ ਉਹ 2.5 ਮਿੰਟ ਦੀ ਜਿਹੜੀ ਕਲਿੱਪ ਹੈ ਖਾਸ ਤੌਰ ਤੇ ਜਿਹਦੇ 'ਚ ਉਹਨਾਂ ਨੇ ਗੁਰਦੁਆਰਾ ਰਿਚਮੰਡ ਹਿੱਲ ਕਲਚਰ ਸੁਸਾਇਟੀ ਔਰ ਜਸਪ੍ਰੀਤ ਕੌਰ ਵਾਇਸਸ ਫਾਰ ਫਰੀडम ਔਰ ਮੇਰੇ ਇੰਟਰਵਿਊ ਦੇ ਕੁਝ ਕਲਿੱਪ ਜਿਹੜੇ ਦਿੱਤੇ ਨੇ
ਲੇਕਿਨ ਜਿਹੜੀ ਦਰਸ਼ਕ ਦੇਖ ਸਕਦੇ ਨੇ ਬੈਕਗ੍ਰਾਉਂਡ 'ਚ, ਜੀ। ਪਰ ਓਵਰਆਲ ਜਿਹੜਾ ਉਸ ਦਾ ਥਰਸਟ ਹੈ ਉਸ ਖਬਰ ਦਾ ਨਿਊਜ਼ ਆਈਟਮ ਰਾਹੀਂ, ਉਹ ਬੜਾ ਪੋਜ਼ਿਟਿਵ ਹੈ ਔਰ ਉਹ ਡਿਟਰਮੀਨੇਸ਼ਨ ਵੀ ਸ਼ੋਅ ਕਰਦਾ। ਜਿੱਥੇ ਉਹਨਾਂ ਨੇ ਗੁਰਦੁਆਰਾ ਰਿਚਮੰਡ ਹਿੱਲ ਦੇ ਖਾਲਸਾਈ ਝੰਡੇ ਜਾਂ ਭਾਈ ਹਿੰਮਤ ਸਿੰਘ ਲੀਡ ਕਰ ਰਹੇ ਨੇ ਪ੍ਰੋਟੈਸਟ, ਖਾਲਿਸਤਾਨ ਜ਼ਿੰਦਾਬਾਦ ਗੂੰਜ ਰਿਹਾ, ਜੀ। ਜਾਂ ਸਾਡਾ ਕਮੈਂਟ ਜਿਹੜਾ ਫਾਈਨਲ 'ਚ, ਔਰ ਉਹਨਾਂ ਨੇ ਸੱਚੋ ਸੱਚ ਦਾ ਜਿਹੜਾ ਹੈ ਉਹ ਲਾਈਵ ਸ਼ਾਟ ਜਿਹਦੇ 'ਚ ਕਿ ਤੁਸੀਂ ਪ੍ਰੋਗਰਾਮ ਬਿਗਨ ਕਰ ਰਹੇ ਹੋ, ਜੀ। ਉਸ ਨੂੰ ਵੀ ਉਹਨਾਂ ਨੇ ਜਿਹੜਾ ਹੈ, ਔਰ ਇਸ ਲੈਵਲ ਦੇ ਉੱਤੇ ਐਂਗਲ ਸੀ ਕਿ ਪੂਰਾ ਜਿਹੜਾ ਸਟੂਡੀਓ ਨਜ਼ਰ ਆਵੇ, ਹਾਂ ਜਿਹੜਾ ਸਾਡਾ ਕਰੋਮਾ ਹੈ ਉਹ ਵੀ ਉਹਦਾ ਹਿੱਸਾ ਬਣਿਆ। ਸੋ ਇਸ ਦੇ ਉੱਤੇ ਵੀ ਸਾਨੂੰ ਕਾਫੀ ਕੰਪਲੀਮੈਂਟ ਆਏ ਕਈ ਪਾਸਿਓਂ ਕਿ ਜੀ ਬੜੀ ਡਿਟਰਮੀਨੇਸ਼ਨ ਨਾਲ ਤੁਸੀਂ ਇਸ ਗੱਲ ਨੂੰ ਪਲੀਡ ਵੀ ਕੀਤਾ। ਉਹਨੇ ਜਦੋਂ ਕਿਹਾ ਕਿ ਜੀ ਕੀ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਜੋ ਹੁਣ ਤੁਹਾਨੂੰ ਵੀ ਥ੍ਰੈਟ ਆਏ, ਕਿਉਂਕਿ ਉਹਨਾਂ ਦੇ ਕੋਲ ਜਿਹੜਾ ਉਹ ਸਾਰੀ ਜਾਣਕਾਰੀ ਸੀ ਕਿ ਵੀ ਇਕੱਲਾ ਇਹੀ ਨਹੀਂ ਵੀ ਜਿਹੜਾ ਇਹ ਪਲਾਟ ਅਨਫੋਲਡ ਹੋਇਆ, ਕਿਹਨਾਂ ਨੂੰ ਥ੍ਰੈਟ ਸੀ, ਕਿਉਂਕਿ ਇਹ ਸਟੋਰੀ ਆਲਰੇਡੀ ਵਾਸ਼ਿੰਗਟਨ ਪੋਸਟ ਔਰ ਦਾ ਗਾਰਡੀਅਨ ਨੇ ਵੀ ਕੀਤੀ ਹੋਈ ਸੀ। ਤੇ ਉਹਨਾਂ ਨੇ ਕਿਹਾ ਕਿ ਵੀ ਕੀ ਇਸ ਤੁਹਾਨੂੰ ਹੁਣ ਥ੍ਰੈਟ ਹੈ ਔਰ FBI ਨੇ ਵਾਰਨ ਕੀਤਾ ਤੇ ਕੀ ਤੁਸੀਂ ਇਸ ਸਾਰੇ ਤੋਂ ਡਰਦੇ ਨਹੀਂ ਹੋ? ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਦੇਖੋ ਅਸੀਂ ਥੈਂਕਫੁਲ ਹੈ ਕਿ ਅਮਰੀਕਨ ਏਜੰਸੀਆਂ ਨੇ ਵਾਰਨ ਕੀਤਾ, ਪਰ ਸਾਡੇ ਲਈ ਤਾਂ ਅਸੀਂ ਖਾਲਿਸਤਾਨ ਸਾਡੇ ਸਾਹਾਂ 'ਚ ਹੈ, ਅਸੀਂ ਤਾਂ ਇਸ 'ਚ ਸਾਹ ਲੈਂਦੇ ਹਾਂ, ਇਸ ਦੇ ਨਾਲ ਹੀ ਸੌਂਦੇ ਹਾਂ, ਇਸ ਦੇ ਨਾਲ ਹੀ ਜਾਗਦੇ ਹਾਂ। ਔਰ ਉਹ ਇਹ ਕਾਮਨਾ ਹੈ ਵੀ ਜਿਸ ਨਿਊਯਾਰਕ ਸ਼ਹਿਰ 'ਚ ਅਸੀਂ ਜਿੱਥੇ 193 ਦੇ ਮੁਲਕਾਂ ਦੇ ਝੰਡੇ ਝੂਲਦੇ ਨੇ UN ਦੇ ਬਾਹਰ, ਉੱਥੇ ਸਾਡਾ ਝੰਡਾ ਵੀ ਬਹੁਤ ਜਲਦੀ ਝੂਲਣ ਵਾਲਾ। ਹਾਲਾਂਕਿ ਇਹ ਕਮੈਂਟ ਤਾਂ ਉਹਨਾਂ ਨੇ ਉਹਦਾ ਹਿੱਸਾ ਨਹੀਂ ਬਣਾਇਆ ਝੰਡੇ ਝੂਲਣ ਵਾਲਾ, ਲੇਕਿਨ ਜਿਹੜਾ ਉਹ ਸਾਹ ਉਹਦੇ ਨਾਲ ਰਹਿਣ ਦੀ ਗੱਲ ਨੂੰ, ਜਿਹਨੂੰ ਸਾਡੇ ਦਰਸ਼ਕਾਂ ਵੱਲੋਂ ਵੀ ਔਰ ਬਹੁਤ ਸਾਰੇ ਉਹਨਾਂ ਦੇ ਕਮੈਂਟਸ ਵੀ ਨੇ, ਔਰ ਟਵਿੱਟਰ ਤੇ ਇੰਸਟਾਗ੍ਰਾਮ ਤੇ ਦੂਸਰੇ ਤੀਸਰੇ ਵੀ ਇਹ ਸਾਰਾ ਕਾਫੀ ਇਸ ਨੇ ਟ੍ਰੈਂਡ ਕੀਤਾ। ਸੋ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਇਸ ਦੇ ਉੱਤੇ ਸਾਨੂੰ ਕਮੈਂਟ ਵੀ ਭੇਜੇ ਨੇ, ਕਲੈਕਟਿਵ ਸ਼ੁਕਰੀਆ ਅਦਾ ਕਰਦੇ ਹਾਂ। ਦੂਸਰਾ ਪਾਰਟ, ਜਦੋਂ ਅਸੀਂ ਹਿਕਸਵਿਲ ਗੁਰਦੁਆਰੇ 'ਚ ਕਿਵੇਂ ਉਹਨਾਂ ਦੇ ਪ੍ਰਬੰਧਕ ਲਾਣੇ ਨੇ ਤਰਨਜੀਤ ਸਿੰਘ ਸੰਧੂ ਨੂੰ ਸੱਦਿਆ, ਭਾਈ ਹਿੰਮਤ ਸਿੰਘ ਉਹਨਾਂ ਦੀ ਟੀਮ ਨੇ ਜਾ ਕੇ ਜਿਵੇਂ ਉਸ ਨੂੰ ਜਿਹੜਾ ਉਹ ਕੰਧ ਤੇ ਪੜ੍ਹਿਆ ਦਿਖਾਇਆ, ਕੰਧ ਤੇ ਲਿਖਿਆ ਪੜ੍ਹਾਇਆ, ਨਤੀਜੇ ਦੇ ਤੌਰ ਤੇ ਉਹਨੂੰ ਸਲਿੱਪ ਕਰਕੇ ਉੱਥੋਂ ਨਿਕਲਣਾ ਪਿਆ। ਲੇਕਿਨ ਇਸ ਤੋਂ ਬਾਅਦ ਜਿਹੜਾ ਕੁਛ ਇੱਕ ਟੋਲਾ ਜਿਹੜਾ ਹਿੰਦੂ ਤਵੀਆਂ ਦਾ ਹੀ ਹੈ, ਉਹਨਾਂ ਦੇ ਵਿੱਚ ਸਿੱਖਸ ਫਾਰ ਆਫ ਅਮਰੀਕਾ ਦੇ ਨਾਂ ਥੱਲੇ ਜੈਸੀ ਸਿੰਘ ਔਰ ਕਮਲਜੀਤ ਸੋਨੀ ਵਰਗੇ ਕੋਈ ਇਸ ਕਿਸਮ ਦੇ ਕਾਰਟੂਨ ਕਿਰਦਾਰ ਨੇ ਜਿਹੜੇ ਸਿੱਖੀ ਰੂਪ ਦੇ ਵਿੱਚ ਕਾਰਟੂਨ ਹੀ ਨੇ, ਉਹਨਾਂ ਨੇ ਜਿਹੜਾ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਐਜ਼ ਇਫ ਇਹ ਬਹੁਤ ਗਲਤ ਹੈ। ਔਰ ਭਾਰਤ ਵਿਚਲੇ ਵੀ ਮਨਜਿੰਦਰ ਸਰਸਾ ਵੀ ਔਰ RP ਸਿੰਘ ਦੂਜਿਆਂ ਤੀਜਿਆਂ ਨੇ। ਸੋ ਇਸ ਗੱਲ ਨੂੰ ਜਿਹੜਾ ਰੀਬਫ ਕਰਨ ਦੇ ਲਈ ਕਿ ਭਾਈ ਇਹ ਜਿਹੜਾ ਮੈਜੋਰਿਟੀ ਗੁਰਦੁਆਰਾ ਸਾਹਿਬਾਨ ਕੀ ਆਲਮੋਸਟ 100% ਇਸ ਦੇ ਖਿਲਾਫ ਨੇ, ਔਰ ਇਹਨਾਂ ਦੇ ਉੱਤੇ ਜਿਹੜੀ ਹੈ ਉਹ ਬਿਲਕੁਲ ਪਾਬੰਦੀ ਹੈ। ਹਾਂ, ਇੰਡੀਵਿਜੂਅਲੀ ਕੋਈ ਵੀ ਗੁਰਦੁਆਰੇ ਆ ਜਾ ਸਕਦਾ। ਸੋ ਇਸ ਸੰਬੰਧੀ ਗੁਰਦੁਆਰਾ ਰਿਚਮੰਡ ਹਿੱਲ ਕਲਚਰ ਸੁਸਾਇਟੀ 'ਚ ਜਿਹੜਾ ਇਸ ਵੀਕਐਂਡ ਦੇ ਉੱਤੇ ਹੀ ਜਿਹੜਾ ਸੈਚਰਡੇ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ, ਜਿਹਦੇ 'ਚ ਨਿਊਯਾਰਕ, ਨਿਊ ਜਰਸੀ, ਕਨੈਟੀਕਟ ਤੱਕ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਔਰ ਨੁਮਾਇੰਦੇ ਉਹਨਾਂ ਨੇ ਸ਼ਮੂਲੀਅਤ ਕੀਤੀ। ਦਰਸ਼ਕ ਪਿਕਚਰਸ ਦੇ ਵਿੱਚ ਦੇਖ ਸਕਦੇ ਨੇ ਵੀਡੀਓ ਰੂਪ ਦੇ ਵਿੱਚ। ਔਰ ਉਹਦੇ 'ਚ ਇਹ ਜੁਆਇੰਟ ਮੈਸੇਜ ਦਿੱਤਾ ਗਿਆ ਇਸ ਇਕੱਠ 'ਚ, ਜਿੱਥੇ ਇੱਕ 11 ਮੈਂਬਰੀ ਕਮੇਟੀ ਬਣਾਈ ਗਈ ਜਿਨ੍ਹਾਂ ਨੇ ਹਿਕਸਵਿਲ ਵਾਲੀ ਕਮੇਟੀ ਨੂੰ ਅਕਾਊਂਟੇਬਲ ਬਣਾਉਣਾ, ਆਨਸਰੇਬਲ ਬਣਾਉਣਾ ਆਪਣੀ ਇਸ ਕਰਤੂਤ ਦੇ ਲਈ। ਲੇਕਿਨ ਇਹ ਜੁਆਇੰਟ ਮੈਸੇਜ ਦਿੱਤਾ ਗਿਆ ਕਿ ਭਾਈ ਕੋਈ ਵੀ ਜਿਹੜਾ ਇਹਨਾਂ ਦੇ ਕਿਸੇ ਡਿਪਲੋਮੈਟ ਨੂੰ, ਇਹਨਾਂ ਦੇ EMPLOYEE ਨੂੰ ਗੁਰਦੁਆਰਾ ਸਟੇਜ ਤੋਂ ਨਾ ਸਿਰੋਂ ਪਾਓ ਨਾ ਬੋਲਣਾ। ਹਾਂ, ਕੋਈ ਇੰਡੀਵਿਜੂਅਲੀ ਜਿਹੜਾ ਗੁਰੂ ਦੇ ਅੱਗੇ ਜਿਹੜਾ ਆਪਣਾ ਆਪਾ ਨਿਭਾਉਣਾ ਚਾਹੁੰਦਾ, ਨਤਮਸਤਕ ਹੋਣਾ ਚਾਹੁੰਦਾ, ਉਹ ਵੈਲਕਮ ਹੈ। ਸੋ ਅਸੀਂ ਇਸ ਦੇ ਲਈ ਵੀ ਸਮੂਹ ਗੁਰਦੁਆਰਾ ਕਮੇਟੀਆਂ ਨੂੰ ਔਰ ਜਥੇਬੰਦੀਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਇਹ ਬੜਾ ਇੱਕ ਟਾਈਮਲੀ ਐਕਸ਼ਨ ਹੈ ਜਿਹੜਾ ਬੜਾ ਜ਼ਰੂਰੀ ਵੀ ਸੀ। ਇਸੇ ਤਰ੍ਹਾਂ ਜਿਹੜਾ ਇੱਕ ਜਦੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਉੱਤੇ ਅਸੀਂ ਇੱਕ ਜਾਣਕਾਰੀ ਵੀ ਦੇਣਾ ਚਾਹੁੰਦੇ ਹਾਂ ਕਿ ਇਸ ਮੁੱਦੇ ਦੇ ਉੱਤੇ ਇੱਕ ਹੀਅਰਿੰਗ ਜਿਹੜੀ ਹੈ ਉਹ US ਸੈਨੇਟ ਦੇ ਵਿੱਚ
ਅਗਲੇ ਕਮਿੰਗ ਵੈਨਸਡੇ ਹੋਣ ਜਾ ਰਹੀ ਹੈ। ਜੀ 10 ਵਜੇ ਦਾ ਟਾਈਮ ਹੈ। ਉਹਦੇ 'ਚ ਬੇਸ਼ੱਕ ਜਿਨ੍ਹਾਂ ਨੂੰ ਹਾਈਲਾਈਟ ਕੀਤਾ ਹੋਇਆ ਉਹ ਤਾਂ ਮੋਸਟਲੀ ਜਿਹੜਾ ਉਹ ईरान, चाइना और रशिया ਦੇ ਕੰਟੈਕਸਟ ਹੀ ਹੈ। ਲੇਕਿਨ ਮੈਂ ਡਿਟੇਲ ਮੇਰੇ ਸਾਹਮਣੇ ਨਹੀਂ ਹੈ, ਸ਼ਾਇਦ ਮੈਂ ਉਹਦਾ ਪ੍ਰਿੰਟ ਆਊਟ ਨਹੀਂ ਕੱਢਿਆ ਹੈ। ਜੀ ਸੋ ਅਸੀਂ ਜਿਹੜਾ ਉਹ ਵਾਸ਼ਿੰਗਟਨ ਵਾਲੇ ਆਪਣੇ ਵੀਰਾਂ ਭੈਣਾਂ ਨੂੰ ਖਾਸ ਤੌਰ ਤੇ ਕਿ ਉਹ ਜ਼ਰੂਰ ਜਿਹੜੀ ਉੱਥੇ ਆਪਣੀ ਪ੍ਰੈਜ਼ੈਂਸ ਰੱਖਣ। ਜਦੋਂ ਸੈਨੇਟ ਦੇ ਵਿੱਚ ਬਰੀਫਿੰਗ ਹੁੰਦੀ ਹੈ ਤੇ 3 ਉਸ ਦੇ ਵਿੱਚ ਵਿਟਨੈਸਿਸ ਨੇ ਜਿਨ੍ਹਾਂ ਨੇ ਆਪਣੀ ਪ੍ਰੈਜੈਂਟੇਸ਼ਨ ਦੇਣੀ ਹੈ ਕਿ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਚੱਲ ਰਿਹਾ। ਸੋ ਉਹਦੇ 'ਚ ਬੇਸ਼ੱਕ ਕਿਉਂਕਿ ਇਹ ਮੀਟਿੰਗ ਆਲਮੋਸਟ 3-4 ਮਹੀਨੇ ਪਹਿਲਾਂ ਦੀ ਸਕੈਜੂਲਡ ਸੀ, ਇਹਦੇ 'ਚ ਇੰਡੀਆ ਦੀ ਡਿਸਕਸ਼ਨ ਨਹੀਂ ਹੋਏਗੀ। ਲੇਕਿਨ ਇਸੇ ਤੇ ਹੀ ਬਿਹਾਫ ਦੇ ਉੱਤੇ ਕਿਉਂਕਿ ਇੰਡੀਆ ਵਾਲਾ ਇਸ਼ੂ ਹੁਣ ਖੁੱਲ੍ਹ ਕੇ ਸਾਹਮਣੇ ਆਇਆ ਹੈ ਜਦੋਂ ਕਿ ਜਿਹੜੀ ਹੈ ਉਹ ਇਹਨਾਂ ਦੀ ਇੰਡਾਇਕਟਮੈਂਟ ਹੋਈ ਹੈ ਨਿਊਯਾਰਕ ਕੋਰਟ ਦੇ ਵਿੱਚ। ਸੋ ਆਪਣੀ ਪ੍ਰੈਜ਼ੈਂਸ ਉੱਥੇ ਹੋਣਾ ਹੀ ਜਿਹੜਾ ਹੈ ਇਹ ਇੰਪੋਰਟੈਂਟ ਹੋਏਗਾ। ਸੋ ਇਹ ਸੈਨੇਟ ਦੇ ਵਿੱਚ 10 ਵਜੇ ਸਵੇਰੇ ਹੈ ਔਰ ਉਹਦੇ 'ਚ ਆਪਣੇ ਦਸਤਾਰਾਂ ਵਾਲੀਆਂ ਬੀਬੀਆਂ ਭੈਣਾਂ ਸਿੰਘ ਸਿੰਘਣੀਆਂ ਉੱਥੇ ਪਹੁੰਚਣ, ਹਾਂ ਉਹਨਾਂ ਦੀ ਪ੍ਰੈਜ਼ੈਂਸ ਹੋਣੀ ਚਾਹੀਦੀ ਹੈ। ਦੂਸਰਾ ਬਹੁਤ ਵਾਰ ਇਹ ਹੁੰਦਾ ਹੈ ਕਿ ਜੀ ਕੌਣ ਕੀ ਕਰ ਰਿਹਾ ਹੈ ਔਰ ਉਹਦੇ 'ਚ ਵਰਲਡ ਸਿੱਖ ਪਾਰਲੀਮੈਂਟ ਜਿਨ੍ਹਾਂ ਦੇ ਅੱਡ-ਅੱਡ ਵਿੰਗ ਨੇ, ਰਿਲੀਜੀਅਸ ਵਿੰਗ ਵੱਲੋਂ ਖਾਸ ਤੌਰ ਤੇ ਐਫਰਟ ਕੀਤਾ ਗਿਆ ਸੀ ਕਿ ਹੁਣ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨਾਲ ਸੰਬੰਧਿਤ ਦਿਨ ਵੀ ਨੇ ਦਸੰਬਰ ਮਹੀਨੇ 'ਚ। ਸੋ ਬੱਚਿਆਂ ਦੀ ਯੂਥ ਦੀ ਇਨਵੋਲਵਮੈਂਟ ਹੋਏ। ਸੋ ਗੁਰਦੁਆਰਾ ਸਿੰਘ ਸਭਾ ਵਰਜੀਨੀਆ ਔਰ ਸਾਡੇ ਵੀਰ ਸਰ ਬਲਵਿੰਦਰ ਸਿੰਘ ਚੱਠਾ ਔਰ ਦੂਸਰੇ ਸਾਰੀ ਕਮੇਟੀ ਮੈਂਬਰਸ ਜਿਨ੍ਹਾਂ ਨੇ ਪੂਰਾ ਸਹਿਯੋਗ ਕੀਤਾ ਹੈ, ਉਹਨਾਂ ਦੇ ਇਸ ਸਹਿਯੋਗ ਸਦਕਾ ਹੀ ਇਸ ਐਤਵਾਰ ਜਿਹੜਾ ਉੱਥੇ ਵੱਡੇ ਪੈਮਾਨੇ ਦੇ ਉੱਤੇ ਇਹ ਸਾਰਾ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਸੀ ਉਹ ਸਿਰੇ ਚੜ੍ਹਿਆ। ਦਰਸ਼ਕ ਜਿਹੜਾ ਹੈ ਉਹ ਬੈਕਗਰਾਊਂਡ ਦੇ ਵਿੱਚ ਪਿਕਚਰ ਦੇਖ ਸਕਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਇੰਪੋਰਟੈਂਟ ਪ੍ਰਾਪਤੀ ਹੈ। ਆਉਣ ਵਾਲੇ ਪੀਰੀਅਡ 'ਚ ਹੋਰ ਵੀ ਆਰਗੇਨਾਈਜ਼ਡ ਢੰਗ ਦੇ ਨਾਲ ਥਾਂ-ਥਾਈਂ ਇਸ ਨੂੰ, ਕਿਉਂਕਿ ਵਰਲਡ ਸਿੱਖ ਪਾਰਲੀਮੈਂਟ ਇੱਕ ਖੁੱਲ੍ਹਾ ਪਲੇਟਫਾਰਮ ਹੈ ਜਿਹਦੇ 'ਚ ਪੋਲੀਟੀਕਲੀ ਤਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੂਲ ਤੌਰ ਦੇ ਉੱਤੇ ਹੈ, ਲੇਕਿਨ ਇਹ ਸਾਰੀਆਂ ਐਕਟੀਵਿਟੀਜ਼ ਵੀ ਉਹ ਰਿਲੀਜੀਅਸ ਅਰੀਨਾ 'ਚ ਹੈ ਜਾਂ ਫਾਈਨੈਂਸ਼ੀਅਲ ਹੈ ਜਾਂ ਸੋਸ਼ਲ ਹੈ ਜਾਂ ਈਵਨ ਸਪੋਰਟਸ ਦੇ ਮਾਮਲੇ 'ਚ ਵੀ ਜਿਵੇਂ ਜਾਫੀ ਸਿੰਘ ਹੋਰਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਉਹ ਜੋ ਇਸ ਦੇ ਉੱਤੇ ਕੋਈ ਕਰਨ। ਸੋ ਅਸੀਂ ਜਿਹੜਾ ਇਹਨਾਂ ਦੀ ਸਾਰੀ ਟੀਮ ਨੂੰ ਵਰਜੀਨੀਆ ਮੁਬਾਰਕਬਾਦ ਦਿੰਦੇ ਹਾਂ। ਗੁਰਦੁਆਰਾ ਸਿੰਘ ਸਭਾ ਦੀ ਮੈਨੇਜਮੈਂਟ ਕਮੇਟੀ ਦਾ ਖਾਸ ਤੌਰ ਤੇ ਧੰਨਵਾਦ ਕਿ ਉਹਨਾਂ ਨੇ ਪੂਰੇ ਤੌਰ ਦੇ ਉੱਤੇ ਕੋਆਪਰੇਟ ਕੀਤਾ। ਇਸ ਐਕਟੀਵਿਟੀ ਨੂੰ ਲੈ ਕੇ ਬਹੁਤ ਵਾਰ ਇਹ ਹੁੰਦਾ ਵੀ ਜੋ ਇੱਥੇ ਚੱਲ ਰਿਹਾ ਹੈ ਭਾਰਤੀ ਏਜੰਸੀਆਂ ਦੀ ਖੇਡ ਕਿ ਪੰਜਾਬ ਦੇ ਵਿੱਚ ਕੋਈ ਆਵਾਜ਼ ਨਹੀਂ ਉੱਠਦੀ ਹੈ, ਲੇਕਿਨ ਜਿਹੜੇ ਵੱਡਾ ਤਬਕਾ ਹੈ ਜਿਹੜੇ ਤਾਂ ਉਹ ਇੰਡੀਅਨ ਏਜੰਸੀਆਂ ਦੇ ਹੀ ਜਾਂ ਉਹਨਾਂ ਦੇ ਹੀ ਸਿਆਸੀ ਖਿਡਾਰੀ ਨੇ ਉਹਨਾਂ ਨੇ ਤਾਂ ਕੀ ਬੋਲਣਾ। ਪਰ ਦਲ ਖਾਲਸਾ ਵੱਲੋਂ ਇਸ ਸੰਬੰਧੀ ਉਹਨਾਂ ਨੇ 9 ਦਸੰਬਰ ਨੂੰ ਬਠਿੰਡੇ 'ਚ ਜ਼ੋਰਦਾਰ ਜਿਹੜਾ ਇੱਕ ਪ੍ਰੋਟੈਸਟ ਰੱਖਿਆ। ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ। ਉਹਨਾਂ ਨੇ ਕਿਹਾ ਕਿ ਵੀ ਖਾਲਿਸਤਾਨੀਆਂ ਦੀਆਂ ਹੱਤਿਆਵਾਂ ਤੇ ਸਾਜ਼ਿਸ਼ਾਂ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਵਿਰੁੱਧ ਇਹ ਵਿਖਾਵਾ ਹੈ। ਉਹਨਾਂ ਨੇ ਕਿਹਾ ਵੀ ਅਸੀਂ ਹਕੂਮਤ ਦੀ ਦਹਿਸ਼ਤਗਰਦੀ ਵਿਰੁੱਧ ਹਰ ਪੱਧਰ ਤੇ ਲੜਾਂਗੇ, ਮੁਕਾਬਲਾ ਕਰਾਂਗੇ। ਅਸਹਿਣਸ਼ੀਲ ਭਾਰਤ ਨੂੰ ਸ਼ੀਸ਼ਾ ਦਿਖਾਉਣ ਲਈ ਅਮਰੀਕੀ ਨਿਆਂ ਵਿਭਾਗ ਦਾ ਧੰਨਵਾਦ ਕਿ ਥੈਂਕ ਯੂ। ਪਰ ਮੈਂ ਆਲਰੇਡੀ ਹੋਰ ਵੀ ਐਕਟਿਵਿਸਟ ਨੂੰ ਕਹਿ ਰਿਹਾ ਸੀ, ਮੈਂ ਕਿਹਾ ਇਹ ਟਾਈਮ ਹੈ ਕਿ ਦਲ ਖਾਲਸਾ ਹੋਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਏ ਜਾਂ ਹੋਰ ਵੀ ਸਾਡੀਆਂ ਪੰਥਕ ਧਿਰਾਂ ਜਿਹੜੀਆਂ ਆਪਣੇ ਤੌਰ ਦੇ ਉੱਤੇ ਕੰਮ ਕਰਦੀਆਂ ਨੇ ਕਿ ਉਹ ਅਪਾਇੰਟਮੈਂਟਸ ਬਣਾ ਕੇ US ਐਮਬੈਸੀ ਨਾਲ, ਦਿੱਲੀ ਕੈਨੇਡੀਅਨ ਹਾਈ ਕਮਿਸ਼ਨ ਨਾਲ, UK ਵਾਲਿਆਂ ਨਾਲ ਉੱਥੇ ਜਾ ਕੇ ਖਾਸ ਤੌਰ ਤੇ ਅਮਰੀਕਾ ਕੈਨੇਡਾ ਉਹਨਾਂ ਨੂੰ ਥੈਂਕ ਯੂ ਦੇਣ ਕਿ ਭਾਈ ਤੁਸੀਂ ਜਿਹੜਾ ਹੈ ਜੋ ਕੁਝ ਸਾਡੇ ਨਾਲ ਇੱਥੇ ਵਾਪਰ ਰਿਹਾ ਸੀ ਵਾਪਰਦਾ ਤੁਸੀਂ ਉਸ ਨੂੰ ਘੱਟੋ ਘੱਟ ਉੱਥੇ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਇਹ ਮੈਟਰ ਕਰਦਾ ਕਿਉਂਕਿ ਇਸ ਵੇਲੇ ਜਿਵੇਂ ਜਸਟਿਨ ਟਰੂਡੋ ਅੱਡੀ ਕੱਢ ਕੇ ਖਲੋਤਾ ਔਰ ਅਮਰੀਕਾ ਨੇ ਸਾਰਾ ਸਟ੍ਰੈਟੇਜਿਕ ਪਾਰਟਨਰ ਕੁਆਡ, ਚਾਈਨਾ ਦੇ ਖਿਲਾਫ ਬੁਲਵਾਕ, ਉਹਨਾਂ ਸਾਰੇ ਇਸ਼ੂਜ਼ ਨੂੰ ਇੱਕ ਖੁੰਝੇ 'ਚ ਰੱਖ ਕੇ ਉਹਨਾਂ ਨੇ ਜਿਸ ਲੈਵਲ ਦੀ ਇੰਪੋਰਟੈਂਸ ਇਸ ਇਸ਼ੂ ਨੂੰ ਦਿੱਤੀ ਹੈ, ਇੱਕ ਸਿੱਖ ਨੂੰ ਜਿਹਨੂੰ ਮਾਰਿਆ ਜਾਣਾ ਸੀ ਉਹ ਪਲਾਟ ਅਨਫਾਇਲ ਕੀ, ਲੇਕਿਨ ਉਹਦੇ ਲਈ ਉਹਨਾਂ ਨੇ ਜਿਵੇਂ ਇੰਟਰਨੈਸ਼ਨਲ ਲੈਵਲ ਦੀ ਸ਼ੇਮ ਭਾਰਤ ਨੂੰ ਦਿੱਤੀ। ਹਾਲਾਂਕਿ ਏਜੰਸੀਆਂ ਦੇ ਕੋਵਰਟ ਆਪਰੇਸ਼ਨ ਹੁੰਦੇ ਨੇ, ਕੁਝ ਫੜੇ ਜਾਂਦੇ ਨੇ ਕੁਝ ਨਹੀਂ ਫੜੇ ਜਾਂਦੇ,
ਇਹ ਕਿਉਂਕਿ ਇਸ ਨੂੰ ਅਬੋਰਟ ਵੀ ਕੀਤਾ ਅਮਰੀਕਾ ਨੇ, ਜੀ ਲੇਕਿਨ ਪਬਲਿਕ ਸ਼ੇਮ ਜਿਹੜੀ ਉਹਨਾਂ ਨੇ ਇੰਡੀਆ ਨੂੰ ਦਿੱਤੀ ਆ ਔਰ ਇਸ ਦੇ ਉੱਤੇ ਇਸ ਲੈਵਲ ਦਾ ਦਬਾਅ ਬਣਾਇਆ ਹੋਇਆ। ਇੱਕ ਪਾਸੇ ਤਾਂ ਇੰਡਾਇਕਟਮੈਂਟ ਹੋਈ ਹੈ 15 ਸਫ਼ਿਆਂ ਦੀ, ਜਿਹੜੇ ਅਸੀਂ ਡਿਸਕਸ ਕੀਤੀ ਸੀ ਨਿਖਿਲ ਗੁਪਤੇ ਨੂੰ ਲੈ ਕੇ। ਹੁਣ ਉੱਥੇ ਵੀ ਜਿਹੜੇ ਬੈਠੇ ਹੋਏ ਉਹਨਾਂ ਦੇ ਟਾਕ ਸ਼ੋਅ ਵਾਲੇ ਜਾਂ ਉਹਨਾਂ ਦੀ ਵੀ ਮਜਬੂਰੀ ਬਣ ਗਈ ਕਿ ਕੀਤਾ ਜਾਏ। ਹੁਣ ਜਦੋਂ ਭਾਰਤੀ ਹਕੂਮਤ ਦੇ ਕਰਿੰਦੇ ਦੀ ਗੱਲ ਹੁੰਦੀ ਹੈ, ਹਾਲਾਂ ਬਹੁਤ ਵਾਰੀ ਉਹਨੂੰ CC1 ਕਰਕੇ ਕਿਹਾ ਗਿਆ ਜੀ, ਹਾਇਰ ਲੈਵਲ, ਔਰ ਅਸੀਂ ਆਇਡੈਂਟੀਫਾਈ ਕੀਤਾ ਸੀ ਕਿ ਮੋਸਟ ਲਾਈਕਲੀ ਉਹ ਕੁਲਦੀਪ ਸਿੰਘ ਨਾਂ ਦਾ ਹੀ ਬੰਦਾ ਹੈ ਜਿਹੜਾ CRPF ਦਾ ਵੀ ਮੁਖੀ ਰਿਹਾ ਔਰ ਦੂਜਾ। ਹਾਲਾਂ ਮੈਨੂੰ ਇੱਕ ਜਿਹੜੇ ਜਾਣੂ ਨੇ ਉਹ ਕਹਿੰਦੇ ਜੀ CC ਦਾ ਮਤਲਬ ਕੋ ਕੰਸਪੀਰੇਟਰ ਹੁੰਦਾ ਕਿ ਭਾਵੇਂ ਇਹਨੂੰ, ਕਿਉਂਕਿ ਸਾਰੇ CC1 ਹੀ ਕਹਿ ਰਹੇ ਨੇ ਵੀ ਇਹਦਾ ਮਤਲਬ ਹੀ ਕੋ ਕੰਸਪੀਰੇਟਰ ਹੈ। ਔਰ ਉਹ ਵੀ ਇਹਨਾਂ ਨੂੰ ਤਾਂ ਆਇਡੈਂਟੀਟੀ ਬੇਸ਼ੱਕ ਉਹਦਾ ਨਾਂ ਨਹੀਂ ਦਿੱਤਾ ਹੋਇਆ, ਇਹਨਾਂ ਨੂੰ ਤਾਂ ਪਤਾ ਹੈ ਵੀ ਉਹ ਕੌਣ ਹੈ। ਔਰ ਇਹੀ ਨਹੀਂ ਵੀ ਉਹਨਾਂ ਨੇ ਇੱਥੇ ਇੰਡਾਇਕਟ ਕਰਕੇ ਜਾਂ ਨਿਖਿਲ ਗੁਪਤਾ ਜਿਹੜਾ ਚੈੱਕ ਰਿਪਬਲਿਕ ਦੇ ਵਿੱਚ ਇਹਨਾਂ ਨੇ ਉੱਥੇ ਕਾਬੂ ਕੀਤਾ ਹੋਇਆ, ਉਹਨੂੰ ਐਕਸਟ੍ਰਾਡਾਈਟ ਕਰਨ ਦੀ ਲਾਈਨ ਹੈ ਔਰ ਇਹ ਟਰਾਇਲ ਦੇ ਵਿੱਚ ਕੇਸ ਜਾਏਗਾ। ਹਾਲਾਂ ਮੈਂ ਇਹ ਵੀ ਦੱਸਦੇ ਹਾਂ ਕਿਉਂਕਿ ਸਾਡੇ ਕੁਝ ਵੀਰਾਂ ਭੈਣਾਂ ਨੇ ਇਸ ਦੇ ਉੱਤੇ ਸਾਡੇ ਤੋਂ ਬਹੁਤ ਸਾਰੇ ਸਵਾਲ ਪੁੱਛੇ ਨੇ ਕਿ ਵੀ ਕਿਉਂਕਿ ਇਹ ਕੇਸ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਹੈ, ਪਰ ਨਾ ਹੀ ਅਮਰੀਕਾ ਦੇ ਵਿੱਚ ਨਾ ਹੀ ਦੁਨੀਆ ਦੇ ਕਿਸੇ ਮੁਲਕ ਦੇ ਵਿੱਚ ਕੋਈ ਐਸਾ ਲਾਅ ਐਗਜ਼ਿਸਟ ਕਰਦਾ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਉਹਦੇ ਥੱਲੇ ਕੇਸ ਰਜਿਸਟਰ ਹੁੰਦਾ ਹੋਵੇ। ਇਹੀ ਕਾਰਨ ਹੈ ਕਿ ਇਹ ਜਿਹੜਾ ਨਾਰਮਲ ਅਮਰੀਕਾ ਦਾ ਕ੍ਰਿਮੀਨਲ ਲਾਅ ਹੈ ਉਹਦੇ ਥੱਲੇ ਹੀ ਇਹ ਸਾਰੀ ਜਿਹੜੀ ਹੈ ਉਹ ਕਾਰਵਾਈ ਹੋਏਗੀ। ਜਿਹੜਾ ਕ੍ਰਿਮੀਨਲ ਲਾਅ ਹੈ ਉਹਦੇ ਥੱਲੇ ਅਟੈਂਪਟ ਟੂ ਮਰਡਰ ਐਂਡ ਕੰਸਪੀਰੇਸੀ ਦੋਨੋਂ ਜਿਹੜੇ ਸਾਈਡ ਬਾਈ ਸਾਈਡ ਚਾਰਜ ਨੇ, ਉਹਨਾਂ 'ਚ 10 ਸਾਲਾਂ ਦੀ ਮੈਕਸਿਮਮ ਕੈਦ ਹੈ। ਉਹ ਜੇ ਦੋਵਾਂ 'ਚ ਵੀ ਮੈਕਸਿਮਮ ਜੱਜ ਦੇ 10-10 ਸਾਲ ਦੀ, ਤੇ ਉਹ ਵੀ ਕਈ ਵਾਰ ਕਨਕਰੈਂਟ ਰਨ ਕਰਦੀਆਂ ਨੇ ਕਿ ਇੱਕੋ ਵੇਲੇ ਰਨ ਕਰਦੀਆਂ ਨੇ। ਲੇਕਿਨ ਜਿਹੜਾ ਔਰ ਇਸ ਤੋਂ ਇਲਾਵਾ ਕਿਉਂਕਿ ਸਾਡੇ ਕੁਝ ਵੀਰਾਂ ਨੇ ਪੁੱਛਿਆ ਕਿ ਵੀ ਜੇ ਇਹ ਕਨਵਿਕਸ਼ਨ ਇਹਦੇ ਮਾਮਲੇ 'ਚ ਵੀ ਜਿਹੜਾ ਨਿਊਯਾਰਕ ਕੇਸ ਹੈ, ਪਰ ਦੂਸਰਾ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਵੀ ਇਹ ਸਵਾਲ ਪੁੱਛਿਆ ਗਿਆ ਕਿ ਕੈਨੇਡਾ 'ਚ ਤਾਂ ਅਜੇ ਪ੍ਰੋਪਰ ਉਹਨਾਂ ਨੇ ਚਾਰਜ ਸ਼ੀਟ ਦਾਖਲ ਨਹੀਂ ਕੀਤੀ ਕਿ ਵੀ ਜੇ ਉਹ ਕਨਵਿਕਟ ਕਰਦੇ ਨੇ ਉਹਦੇ 'ਚ ਇੰਡੀਆ ਦਾ ਵੀ ਜਿਹਨੂੰ ਰਾ ਹੈਡ ਨੂੰ ਉੱਥੋਂ ਕਿਕ ਆਊਟ ਕੀਤਾ ਗਿਆ ਉਹਨੂੰ ਕਰਦੇ ਨੇ, ਤੇ ਫਿਰ ਕੀ ਫਰਦਰ ਇੰਡੀਆ ਜਿਹੜਾ ਹੈ ਉਹ ਲੱਤ ਨਹੀਂ ਲਾਉਂਦਾ, ਤੇ ਫਿਰ ਕੀ ਹੋਏਗਾ ਕਿ ਵੀ ਇੰਟਰਨੈਸ਼ਨਲ ਕੋਰਟ। ਮੈਂ ਕਿਹਾ ਜੀ ਉਹਦੇ 'ਚ ਜਿਹੜੇ ਦੋਨੋਂ ਹੀ ਨੇ, ਜਿਹੜੀ ਯੂਨਾਈਟਿਡ ਨੇਸ਼ਨਸ ਦੀ ਲੀਗਲ ਆਰਮ ਹੈ ਉਹਨੂੰ ICJ ਕਹਿੰਦੇ ਨੇ, ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਪਰ ਉਹਦੇ 'ਚ ਉਹੀ ਕੇਸ ਜਾਂਦਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਿਹਨੂੰ ਦੋਵੇਂ ਮੁਲਕ ਲੈ ਕੇ ਜਾਂਦੇ ਨੇ, ਦੋਵਾਂ ਨੇ ਜਿਹਦੇ 'ਚ ਦਸਤਖਤ ਕੀਤੇ ਹੋਏ ਨੇ ਇਸ ਮਾਮਲੇ ਦੇ ਵਿੱਚ। ਔਰ ਉਹਨੂੰ ਸਮਣ, ਜਿਵੇਂ ਕੁਲਭੂਸ਼ਣ ਯਾਦਵ ਦਾ ਕੇਸ ਜਿਹਨੂੰ ਡੈਥ ਪੈਨਲਟੀ ਪਾਕਿਸਤਾਨ 'ਚ ਦਿੱਤੀ ਗਈ ਹੈ, ਉਹ ਵੀ ਇੰਡੀਅਨ ਸਪਾਈ ਏਜੰਟ, ਪਰ ਉਹ ਹੈ। ਫਿਰ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ ਖਾਸ ਤੌਰ ਤੇ ਜਿਹੜੇ ਇਸ ਕਿਸਮ ਦੇ ਕ੍ਰਾਈਮ ਲਈ, ਉਹਦੇ ਤਾਂ ਅਮਰੀਕਾ ਵੀ ਸਿਗਨੇਟਰੀ ਨਹੀਂ ਹੈ, ਉਹਦੇ ਤੇ ਇੰਡੀਆ ਵੀ ਸਿਗਨੇਟਰੀ ਨਹੀਂ ਹੈ। ਸੋ ਮੋਰ ਔਰ ਲੈਸ ਇਹ ਜਿਹੜਾ ਸਾਰਾ, ਕਿਉਂਕਿ ਬਹੁਤ ਵਾਰੀ ਸਾਡੇ ਬਹੁਤ ਹੋਪਫੁਲ ਹੋ ਜਾਂਦੇ ਨੇ ਵੀ ਪਤਾ ਨਹੀਂ ਇਸ ਤੋਂ ਬਾਅਦ ਕੀ ਹੋਣਾ, ਇਹ ਟਰਾਇਲ ਕ੍ਰਿਮੀਨਲ ਜਿਹੜਾ ਲਾਅ ਹੈ ਉਸ ਦੇ ਥੱਲੇ ਹੀ ਹੋਏਗਾ। ਲੇਕਿਨ ਇਸ ਸਾਰੇ ਨੇ ਜਿਹੜਾ ਭਾਰਤ ਦਾ ਰੋਗ ਸਟੇਟ ਜਿਹੜੀ ਅਸਲ 'ਚ ਸੀ ਫॉर ਅ ਲੌਂਗ ਟਾਈਮ, ਔਰ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਇਹਨਾਂ ਵਰਿਆਂ ਦੇ ਵਿੱਚ ਇਹ ਜਿਹੜਾ ਆਪਣੇ ਆਪ ਨੂੰ ਬਹੁਤ ਸਪਾਈ ਮਾਸਟਰ ਔਰ ਬੜਾ ਸਮਝਦਾ ਅਜੀਤ ਡੋਵਲ, ਕਿਵੇਂ 5 ਜਿਹੜੇ ਵੱਡੇ ਇਹਨਾਂ ਦੇ ਕੋਵਰਟ ਆਪਰੇਸ਼ਨ ਨੇ, ਕੋਵਰਟ ਲੁਕਵੇਂ ਹੁੰਦੇ ਨੇ, ਓਵਰਟ ਸਾਹਮਣੇ ਪੋਲੀਟੀਕਲ ਐਕਟੀਵਿਟੀ ਓਵਰਟ ਹੁੰਦੀ ਹੈ। ਜਦੋਂ ਇੰਡੀਆ, ਅਮਰੀਕਾ, ਯੂ ਆਰ ਏ ਗ੍ਰੇਟ ਡੈਮੋਕ੍ਰੇਸੀ, ਵੀ ਆਰ ਦਾ ਲਾਰਜੈਸਟ ਡੈਮੋਕ੍ਰੇਸੀ, ਇਹ ਓਵਰਟ ਡਿਪਲੋਮੈਟਿਕ ਬਿਆਨਬਾਜ਼ੀਆਂ ਸੀ। ਪਰ ਕੋਵਰਟ ਆਪਰੇਸ਼ਨ ਜਦੋਂ ਫੜਿਆ ਹੀ ਗਿਆ ਉਹ ਫਿਰ ਕੋਈ ਨੋ ਮੋਰ ਕੋਵਰਟ, ਉਹ ਫਿਰ ਜਦੋਂ ਇੱਕ ਤੋਂ ਬਾਅਦ ਇੱਕ ਫੜਿਆ ਜਾ ਰਿਹਾ, ਇਸ ਨੇ ਦੱਸ ਦਿੱਤਾ ਹੈ ਕਿ ਭਾਰਤ ਦਾ ਜਿਹੜਾ ਰੌਕ ਸਟੇਟ ਰੁਤਬਾ ਹੈ ਉਹੀ ਹਾਈਲਾਈਟ ਹੋਇਆ ਹੈ, ਉਹਨਾਂ ਦਾ ਸੋ ਕਾਲਡ ਡੈਮੋਕ੍ਰੇਸੀ ਵਾਲਾ ਜਿਹੜਾ ਝੂਠ ਹੈ ਉਹ ਫੜਿਆ ਗਿਆ। ਔਰ ਅਮਰੀਕਾ ਨੇ ਇਹਨੂੰ ਕਿਸ ਲੈਵਲ ਤੇ ਲਿਆ, ਕਿੰਨਾ ਸੀਰੀਅਸਲੀ ਲਿਆ, ਉਹ ਆਪਣੇ ਆਪ 'ਚ ਜ਼ਾਹਰ ਹੈ ਵੀ ਉਹਨਾਂ ਨੇ ਪਬਲਿਕ ਸ਼ੇਮ ਤਾਂ ਦਿੱਤੀ। ਔਰ ਆਲਮੋਸਟ 3-4 ਮਹੀਨੇ ਦੇ ਉਸ ਪੀਰੀਅਡ ਤੋਂ ਬਾਅਦ ਜਦੋਂ, ਕਿਉਂਕਿ ਮੈਂ ਜਦੋਂ ਹੁਣ ਇਹਦੀ ਟਾਈਮ ਲਾਈਨ ਵੀ ਦੇਖਦਾ ਹੈ, ਇਹ ਦੇਖੋ ਇਹਨਾਂ ਨੇ ਇੰਡੀਅਨ ਏਜੰਸੀਆਂ ਨੇ ਜੂਨ ਦਾ ਮਹੀਨਾ ਹੀ ਚੁਣਿਆ ਔਰ ਇਹ ਐਕਟੀਵਿਟੀ ਜੂਨ 1-2 ਤੋਂ ਸ਼ੁਰੂ ਹੋ ਜਾਂਦੀ ਹੈ। ਔਰ ਜਦੋਂ ਉਹਨੇ ਮੋਦੀ ਨੇ ਇੱਥੇ 22 ਜੂਨ ਨੂੰ ਮਿਲਣਾ ਬਾਈਡਨ ਨੂੰ, ਉਹ ਆਲਮੋਸਟ 19 ਜਾਂ 20 ਜੂਨ ਨੂੰ ਆਉਂਦਾ ਹੈ। ਉਸੇ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਵਤਾਰ ਸਿੰਘ ਖੰਡੇ ਦਾ
ਮਰਡਰ ਕੀਤਾ ਜਾਂਦਾ 3 ਦਿਨ ਪਹਿਲਾਂ ਹਰਦੀਪ ਸਿੰਘ ਨਿੱਜਰ ਤੋਂ। ਜੀ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਕੀਤਾ ਜਾਂਦਾ ਹੈ। ਔਰ ਫਿਰ ਇਹੀ ਨਿਖਿਲ ਗੁਪਤਾ ਜਿਹੜਾ ਹੈ ਉਹ ਜਿਹਨੂੰ ਉਹ ਹਿਟਮੈਨ ਸਮਝਦਾ ਹਾਇਰ ਕੀਤਾ, ਜਿਹੜਾ ਕਿ FBI ਦਾ ਕਵਰ ਏਜੰਟ ਹੈ, ਉਹਨੂੰ ਕਹਿ ਰਿਹਾ ਕਿ ਵੀ ਹਜੇ ਮੋਦੀ ਉੱਥੇ ਹੀ ਹੈ ਔਰ ਅਜੇ ਜੂਨ ਚੱਲ ਰਿਹਾ ਕਿ ਵੀ ਇਸ ਜੌਬ ਨੂੰ ਜਿਹੜਾ ਉਹ ਜੂਨ ਐਂਡ ਤੋਂ ਪਹਿਲਾਂ ਫਿਨਿਸ਼ ਕਰੋ। ਔਰ ਉਹਦੇ 'ਚ ਉਹਨੂੰ ਕਹਿ ਰਿਹਾ ਕਿ ਜੇ ਗੁਰਪਤਵੰਤ ਸਿੰਘ ਪੰਨੂ ਕੋਈ ਮੀਟਿੰਗ 'ਚ ਹੋਏ 2-3 ਹੋਰ ਨਾਲ ਬੈਠੇ ਹੋਣ ਦੈਨ ਉਹ ਕਹਿੰਦਾ ਵੀ ਫਿਨਿਸ਼ ਐਵਰੀਬਡੀ, ਪੁੱਟ ਐਵਰੀਬਡੀ ਡਾਊਨ। ਸੋ ਇਸ ਲੈਵਲ ਤੱਕ ਜਿਹੜਾ ਜਾਣਾ ਹੈ। ਔਰ ਇਹ ਜਦੋਂ ਇੰਡੈਕਟਮੈਂਟ ਸਾਹਮਣੇ ਆਈ ਤੇ ਬਹੁਤਿਆਂ ਦੇ ਮੂੰਹ ਤਾਂ ਟੱਡੇ ਰਹਿ ਗਏ ਔਰ ਇੰਡੀਅਨਸ ਨੂੰ ਵੀ ਉਹਨਾਂ ਨੇ ਜਿਹੜਾ ਉਹ ਪਬਲਿਕਲੀ ਔਰ ਜੋ ਕੁਝ ਕੈਨੇਡਾ ਦੇ ਮਾਮਲੇ ਜਿਵੇਂ ਉਹ ਉਹਨਾਂ ਦੀ ਲਾਈਨ ਸੀ ਉਹ ਬਿਲਕੁਲ ਬੈਕਡ੍ਰੌਪ ਫਿਰ ਹੋਇਆ ਜੇ ਅਸੀਂ ਇਨਕੁਆਇਰੀ ਕਮੇਟੀ ਬਣਾ ਦਿੱਤੀ ਹੈ। ਔਰ ਦੂਜਾ ਹਾਲਾਂ ਉਹ ਬਹਾਨਾ ਜੇ ਮੰਨਣਗੇ ਵੀ ਤਾਂ ਕਹਿਣਗੇ ਜੀ ਰੋਗ ਐਲੀਮੈਂਟ ਹੈ, ਇਹ ਆਫੀਸ਼ੀਅਲ ਸਾਡੀ ਪੋਜੀਸ਼ਨ ਨਹੀਂ ਸੀ ਜੀ, ਰੋਗ ਐਲੀਮੈਂਟ ਤਾਂ ਰੋਗ ਐਲੀਮੈਂਟ ਨੂੰ ਪਾਸੇ ਕਰ ਦੇਣਗੇ, ਉਹਦੀ ਆਈਡੈਂਟੀਟੀ ਬਦਲ ਕੇ ਜਾਂ ਦੂਜੇ। ਸੋ ਹੈ ਤਾਂ ਇਹ ਇਸ ਵੇਲੇ ਇੱਕ ਪਾਸੇ ਡਿਪਲੋਮੈਟਿਕ ਪਬਲਿਕ ਪ੍ਰੈਸ਼ਰ ਹੈ, ਦੂਸਰੇ ਪਾਸੇ ਜਿਹੜਾ ਹੈ ਉਹ ਇੰਡੀਆ ਦਾ ਐਕਸਪੋਜ਼ ਹੋਣਾ ਹੈ ਕਿ ਜਿਹਨੂੰ ਅਸੀਂ ਕਿਹਾ ਸੀ ਵੀ ਅਰਸ਼ ਤੋਂ ਫਰਸ਼ ਤੱਕ। ਔਰ ਅਮਰੀਕਾ ਇਸ ਮਾਮਲੇ ਨੂੰ ਲੈ ਕੇ ਕਿੰਨਾ ਸੀਰੀਅਸ ਹੈ ਇਹਦਾ ਇਹ ਸਬੂਤ ਹੈ। ਅਸੀਂ ਦੇਖ ਰਹੇ ਹਾਂ ਕਿ ਅਮਰੀਕਾ ਦਾ ਡਿਪਟੀ ਨੈਸ਼ਨਲ ਸਿਕਿਉਰਿਟੀ ਏਜੰਸੀ ਦਾ ਮਿਸਟਰ ਜੋਨੇਥਨ ਫਾਈਨਰ ਇਸ ਵੇਲੇ ਦਿੱਲੀ 'ਚ ਹੈ। ਹਾਲਾਂ ਉਸ ਦਾ ਜਿਹੜਾ ਜਦੋਂ ਇਹ ਕਾਊਂਟਰ ਪਾਰਟ ਕਹਿੰਦੇ ਨੇ ਕਿ ਉਹਦੇ ਪੈਰਲਲ ਬੰਦਾ ਜਿਹੜਾ ਡਿਪਟੀ ਹੈ ਉਸ ਦੇ ਨਾਲ ਹੀ ਉਹਦੀ ਮੁਲਾਕਾਤ ਹੋਣੀ ਸੀ, ਲੇਕਿਨ ਕਿਸ ਲੈਵਲ ਤੇ ਅਮਰੀਕਾ ਨੇ ਬਾਹ ਮਰੋੜੀ ਹੋਈ ਹੈ ਇਹਨਾਂ ਦੀ ਔਰ ਕਿਸ ਸੀਰੀਅਸਨੈਸ ਦੇ ਨਾਲ ਅਮਰੀਕਾ ਲੈ ਰਿਹਾ ਹੈ। ਮਿਸਟਰ ਜੋਨੇਥਨ ਫਾਈਨਰ ਉਹਨਾਂ ਨੇ ਸਿਰਫ ਆਪਣੇ ਕਾਊਂਟਰ ਪਾਰਟ ਨਾਲ ਹੀ ਮੁਲਾਕਾਤ ਨਹੀਂ ਕੀਤੀ, ਐਸ ਜੈਸ਼ੰਕਰ ਫੋਰਨ ਮਿਨਿਸਟਰ ਦੇ ਨਾਲ ਵੀ ਮੁਲਾਕਾਤ ਔਰ ਸ਼ੈਤਾਨਾਂ ਦਾ ਪਿਓ, ਸ਼ੈਤਾਨ ਦਾ ਜਮੂਰਾ ਜਿਹੜਾ ਸ਼ਤੂੰਗੜਾ ਅਜੀਤ ਡੋਵਲ ਉਹਦੇ ਨਾਲ ਵੀ। ਔਰ ਇਹਨਾਂ ਦੇ ਮੀਡੀਆ ਦੀਆਂ ਹੀ ਹੈਡਲਾਈਨਸ ਨੇ US ਡਿਪਟੀ NSA ਜੌਨ ਫਾਈਨਰ ਮੀਟਸ ਜੈਸ਼ੰਕਰ ਐਂਡ ਡੋਵਲ। ਔਰ ਇਹ ਜਿਹੜਾ ਜੋਨੇਥਨ ਫਾਈਨਰ ਦਾ ਐਸ ਜੈਸ਼ੰਕਰ ਨੂੰ ਮਿਲਣਾ ਹੈ, ਅਜੀਤ ਡੋਵਲ ਨੂੰ ਮਿਲਣਾ ਹੈ। ਔਰ ਉਹਨਾਂ ਨੇ ਇਹ ਕਿਹਾ ਵੀ ਇਹ ਮੀਟਿੰਗਾਂ ਨੇ ਅਗੇਂਸਟ ਦਾ ਬੈਕਡ੍ਰੌਪ ਆਫ ਵਾਸ਼ਿੰਗਟਨਸ ਐਲੀਗੇਸ਼ਨਸ ਆਫ ਐਨ ਇੰਡੀਅਨ ਲਿੰਕ ਟੂ ਏ ਪਲਾਟ ਟੂ ਕਿਲ ਏ ਖਾਲਿਸਤਾਨੀ ਲੀਡਰ ਔਨ ਅਮਰੀਕਨ ਸੋਇਲ। ਹੁਣ ਇਹਨਾਂ ਨੂੰ ਟੈਰਰਿਸਟ ਲਫ਼ਜ਼ ਭੁੱਲ ਗਿਆ, ਹੁਣ ਸੈਪਰੇਟਿਸਟ ਵੀ ਹੁਣ ਕਲੀਅਰਲੀ ਆ ਗਿਆ ਕਿ ਖਾਲਿਸਤਾਨੀ ਲੀਡਰ ਔਨ ਅਮਰੀਕਨ ਸੋਇਲ। ਔਰ ਇਹ ਉਹਨਾਂ ਨੇ ਕਿਹਾ ਜੀ ਦਿਸ ਵਾਜ਼ ਦਾ ਫਸਟ ਪਬਲਿਕਲੀ ਐਕਨੋਲੇਜਡ ਕੰਟੈਕਟ between a senior US security official and the Indian leadership since US prosecutors alleged last week that Indian national Nikhil Gupta had worked with an official purportedly responsible for intelligence in a thwarted plot to assassinate Sikhs for Justice leader Gurpatwant Singh Pannu। ਪਿਛਲੇ ਹਫਤੇ ਇੰਡਾਇਕਟਮੈਂਟ ਫਾਈਲ ਹੁੰਦੀ ਹੈ, ਇਸ ਹਫਤੇ 'ਚ ਜਿਹੜਾ ਹੈ ਉਹ ਜੋਨੇਥਨ ਫਾਈਨਰ ਉੱਥੇ ਪਹੁੰਚ ਜਾਂਦੇ ਨੇ ਔਰ ਉਹ ਇਹ ਸਾਰੇ ਜਿਹੜੇ ਨੇ ਉਹਨਾਂ ਦੀ ਅਦਾਲਤ ਦੇ ਵਿੱਚ ਹਾਜ਼ਰ ਹੋ ਰਹੇ ਨੇ, ਐਸ ਜੈਸ਼ੰਕਰ ਵੀ, ਅਜੀਤ ਡੋਵਲ ਵੀ। ਹਾਲਾਂ ਉਹਨਾਂ ਦਾ ਜਿਹੜਾ ਕਾਊਂਟਰ ਪਾਰਟ ਹੈ ਉੱਥੇ NSA ਇੰਡੀਆ ਦਾ ਡਿਪਟੀ ਵਿਕਰਮ ਮਿਸ਼ਰੀ ਹੈ। ਔਰ ਇਹ ਵਿਕਰਮ ਮਿਸ਼ਰੀ ਦੇ ਨਾਲ ਜਿਹੜਾ ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਗੁੱਡ ਟੂ ਮੀਟ ਆਪਣਾ ਉਹ ਜਿਹੜੀ ਬਾਕੀ ਤਾਂ ਆਫੀਸ਼ੀਅਲ ਜਿਹਾ ਹੁੰਦਾ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਮਿਸਰੀ ਐਂਡ ਫਾਈਨਰ ਆਲਸੋ ਅੰਡਰਟੁਕ ਦਾ ਫਸਟ ਕੰਪ੍ਰੈਹੈਂਸਿਵ ਮਿਡ ਟਰਮ ਰਿਵਿਊ ਆਫ ਇੰਡੀਆ US ਇਨੀਸ਼ੀਏਟਿਵ ਔਨ ਕ੍ਰਿਟੀਕਲ ਐਂਡ ਐਮਰਜਿੰਗ। ਇਹ ਸਾਰੇ ਕਵਰ ਅਪ ਹੁੰਦਾ ਜੀ ਫਲਾਣੇ ਤੇ ਉਹਨਾਂ ਨੇ ਡਿਸਕਸ ਕੀਤਾ, ਢਿਮਕੇ ਦੇ ਕੀਤਾ। ਲੇਕਿਨ ਹੁਣ ਇੱਕ ਪਾਸੇ ਤਾਂ ਇਹ ਮੀਟਿੰਗ ਹੀ ਆਪਣੇ ਆਪ ਦੇ ਵਿੱਚ ਦੱਸਦੀ ਹੈ ਔਰ ਇਹਦੇ ਤੇ ਈਵਨ ਐਸ ਜੈਸ਼ੰਕਰ ਦੀ ਸਟੇਟਮੈਂਟ ਹੈ, ਇੰਡੀਆ ਐਂਡ US ਕੈਨ ਰਿਜ਼ੋਲਵ ਡਿਫਰੈਂਸਿਸ ਸੇ ਐਸ ਜੈਸ਼ੰਕਰ ਕਿ ਜੀ ਮਤਭੇਦ ਨੇ। ਔਰ ਇਹ ਪਿਕਚਰ ਵੀ ਹੈ ਉਹਨਾਂ ਦੀ ਜਿਹੜੀ ਆਪਸ ਦੇ ਵਿੱਚ ਮੁਲਾਕਾਤਾਂ ਦੀ ਪੂਰੀ। ਸੋ ਇਹ ਵਿਦਿਨ ਏ ਵੀਕ ਇਸ ਇੰਡਾਇਕਟਮੈਂਟ ਨੂੰ ਫਾਈਲ ਕਰਨ ਦੇ ਇਹਨਾਂ ਦਾ ਪਹੁੰਚਣਾ, ਐਸ ਜੈਸ਼ੰਕਰ, ਅਜੀਤ ਡੋਵਲ ਦਾ ਉਹਨਾਂ ਦੀ ਕਚਹਿਰੀ 'ਚ ਹਾਜ਼ਰ ਹੋਣਾ, ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਅਮਰੀਕਾ ਇਹਨੂੰ ਕਿੰਨੀ ਅਹਿਮੀਅਤ ਦਿੰਦਾ ਹੈ ਇਸ ਕੇਸ ਨੂੰ ਔਰ ਭਾਰਤ ਦੇ ਉੱਤੇ ਕਿੰਨਾ ਦਬਾਅ ਬਣਾਇਆ ਹੋਇਆ, ਕਿੰਨੀ ਬਾਂਹ ਉਹਨਾਂ ਦੀ ਮਰੋੜੀ ਹੋਈ ਹੈ ਕਿ ਭਾਈ ਫਰਦਰ ਸਪਿਲ ਦਾ ਬੀਨਸ ਜਿਵੇਂ ਕਿਹਾ ਜਾਂਦਾ ਹੈ। 20ਵੀਂ ਸਦੀ ਦੀ ਬਿਗਨਿੰਗ ਦਾ ਇਹ ਸਲੈਂਗ ਹੈ, ਪਰ ਇਹ ਕੁਛ ਤਾਂ ਉਹਨਾਂ ਨੇ ਨਿਖਿਲ ਗੁਪਤੇ ਨੇ ਹੀ ਬੀਨ ਉਗਲ ਦਿੱਤੇ ਨੇ। ਲੇਕਿਨ ਹੁਣ ਜਿਹੜੇ ਉਹਦੇ ਹੈਂਡਲਰ ਨੇ, ਉਹਦੇ ਪਿਓ ਨੇ
ਔਰ ਉਹਨਾਂ ਨੂੰ ਜਾ ਕੇ ਉਹਨਾਂ ਨੇ ਉਹ ਦਿਖਾਇਆ ਹੋਣਾ ਵੀ ਆਹ ਤੁਹਾਡੀ ਕਰਤੂਤ ਹੈ, ਹੁਣ ਦੱਸੋ ਕਿ ਵੀ ਤੁਸੀਂ ਕਿੱਥੇ ਖੜੇ ਹੋ। ਸੋ ਅਸੀਂ ਇਹ ਸਮਝਦੇ ਹਾਂ, ਕਿਉਂਕਿ ਇਸ ਇਸ਼ੂ ਦੇ ਉੱਤੇ ਮੇਰੀ ਵੀਕਐਂਡ ਦੇ ਉੱਤੇ ਸਰ ਰਣਜੀਤ ਸਿੰਘ ਸਰਾਂ ਜਿਹੜੇ ਲੀਗਲ ਐਡਵਾਈਜ਼ਰ ਵੀ ਨੇ ਔਰ ਲੀਗਲ ਕਾਉਂਸਲ ਨੂੰ ਹੈੱਡ ਕਰਦੇ ਨੇ ਵਰਲਡ ਸਿੱਖ ਪਾਰਲੀਮੈਂਟ ਦੇ, ਉਹਨਾਂ ਦੇ ਨਾਲ ਵੀ ਡਿਟੇਲ 'ਚ ਗੱਲਬਾਤ ਹੋਈ ਕਿ ਇਹਦੀਆਂ ਲੀਗਲ ਇੰਪਲੀਕੇਸ਼ਨਸ ਕੀ ਨੇ ਜਿਹੜਾ ਔਰ ਇੰਟਰਨੈਸ਼ਨਲੀ ਕੀ। ਔਰ ਮੈਂ ਤਾਂ ਇਹੀ ਇਸ 'ਚੋਂ ਦੇਖਦਾ ਕਿ ਵੀ ਵਿਦਨ ਸਾਨੂੰ ਪ੍ਰੈਸ਼ਰ ਬਿਲਟ ਰੱਖਣਾ ਚਾਹੀਦਾ। ਇਹ ਨਾ ਹੋਏ ਕਿ ਵੀ ਅਮਰੀਕਾ ਕੈਨੇਡਾ ਜਿਨ੍ਹਾਂ ਨੇ ਪੋਜੀਸ਼ਨ ਲਈਆਂ ਉਹਨਾਂ ਨੇ ਜਿੰਨਾ ਕੁ ਇਹਨਾਂ ਨੂੰ ਸੂਟ ਕਰਦਾ ਉਨੀ ਕੁ ਬਾਂਹ ਮਰੋੜ ਕੇ ਉਹਨਾਂ ਤੋਂ ਆਪਣਾ ਜੋ ਵੀ ਉਹ ਫੇਵਰ ਲੈਣਾ ਚਾਹੁੰਦੇ ਨੇ ਲੈਣ, ਔਰ ਫਿਰ ਸਿੱਖ ਇਸ਼ੂ ਕਿਤੇ ਨੇੜੇ ਤੇੜੇ ਵੀ ਨਾ ਹੋਏ। ਸੋ ਉਹਦੇ 'ਚ ਇਹ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਇਸ ਮੁੱਦੇ ਦੇ ਉੱਤੇ ਲਗਾਤਾਰਤਾ ਦੇ ਨਾਲ ਪ੍ਰੈਸ਼ਰ ਬਿਲਟ ਵੀ ਰੱਖੀਏ ਔਰ ਇੰਡੀਅਨ ਗਵਰਨਮੈਂਟ ਦੀ ਜਵਾਬਦੇਹੀ ਬਰਾਬਰ ਇਸ ਇਸ਼ੂ ਦੇ ਉੱਤੇ ਹੁੰਦੀ ਰਹੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।